ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਵੈਸੇ ਚੋਣ ਦੰਗਲ ਹੁੰਦਾ ਹੈ, ਪਰ ਇਸ ਟਾਈਮ ਤੇ ਆਪਾਂ ਗੱਲਬਾਤ ਕਰਾਂਗੇ। ਸਾਡੇ ਨਾਲ ਜੁੜ ਚੁੱਕੇ ਨੇ ਕਿਰਪਾਲ ਸਿੰਘ ਜੀ ਰੰਧਾਵਾ। ਅੱਜ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ 1984 ਦੇ ਵਿੱਚ ਕਿਸ ਤਰ੍ਹਾਂ ਭਾਰਤੀ ਫੌਜਾਂ ਨੇ, ਭਾਰਤ ਦੀ ਸਰਕਾਰ ਨੇ 1984 ਦੇ ਵਿੱਚ ਦਰਬਾਰ ਸਾਹਿਬ ਤੇ ਅਟੈਕ ਕੀਤਾ, ਅਕਾਲ ਤਖਤ ਤੇ ਅਟੈਕ ਕੀਤਾ ਸੀਗਾ। ਉਸ ਤੋਂ ਬਾਅਦ ਹਜ਼ਾਰਾਂ ਹੀ ਨੌਜਵਾਨਾਂ ਨੂੰ ਕਿਸ ਤਰ੍ਹਾਂ ਕੋਹ ਕੇ ਸ਼ਹੀਦ ਕਰ ਦਿੱਤਾ ਗਿਆ ਸੀਗਾ। ਝੂਠੇ ਕੇਸ ਪਾ ਦਿੱਤੇ ਗਏ ਸੀਗੇ। ਇੱਕ ਸਰਕਾਰ ਤੇ ਇੱਕ ਪੁਲਿਸ ਸੀ ਜਿਹੜੀ ਆ ਉਹ ਅੱਤਵਾਦੀ ਬਣ ਗਈ ਸੀਗੀ। ਸ਼ਿਕਾਰ ਖੇਡਿਆ ਗਿਆ ਸੀਗਾ ਪੰਜਾਬ ਦੇ ਸਿੱਖ ਨੌਜਵਾਨਾਂ ਦਾ, ਘਾਣ ਕੀਤਾ ਗਿਆ ਸੀਗਾ ਜਵਾਨੀ ਦਾ। ਉਸ ਟਾਈਮ ਦੇ ਉੱਤੇ ਮਾਮਾ ਦੇ ਪੁੱਤ ਘਰੋਂ ਗਏ ਸੀ, ਵਾਪਸ ਨਹੀਂ ਆਏ ਘਰਾਂ ਦੇ ਵਿੱਚ। ਲਾਸ਼ਾਂ ਇਸ ਤਰ੍ਹਾਂ ਕਰ ਦਿੱਤੀਆਂ ਸੀ ਪੁਲਿਸ ਨੇ ਕਿ ਉਹ ਪਛਾਣ ਹੀ ਨਹੀਂ ਸੀ ਹੁੰਦੀਆਂ, ਜਾਂ ਪੁਲਿਸ ਹੀ ਅਣਪਛਾਤੀਆਂ ਲਾਸ਼ਾਂ ਕਹਿ ਕੇ ਉਹਨਾਂ ਦਾ ਸੰਸਕਾਰ ਕਰ ਦਿੱਤਾ, ਜਾਂ ਜਦੋਂ ਉਹ ਮਿਲਦੇ ਸੀਗੇ ਤਾਂ ਉਹ ਪਛਾਣੇ ਨਹੀਂ ਜਾਂਦੇ ਸੀਗੇ। ਸੋ ਉਹਨਾਂ ਅਣਪਛਾਤੀਆਂ ਲਾਸ਼ਾਂ ਦੀ ਪੈਰਵਾਈ ਕਰ ਰਹੇ ਸੀਗੇ ਖਾਲੜਾ ਸਾਹਿਬ, ਜਸਵੰਤ ਸਿੰਘ ਜੀ ਖਾਲੜਾ। ਤੇ ਉਸ ਟਾਈਮ ਦੀ ਜਿਹੜੀ ਵਿਚੜ ਪੁਲਿਸ ਆ ਜਾਂ ਸਰਕਾਰ ਆ, ਉਸ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗਦੀ। ਤੇ ਉਸ ਟਾਈਮ ਤੇ ਉਹਨਾਂ ਨੂੰ ਫੜ ਕੇ ਅਣਪਛਾਤੀ ਲਾਸ਼ ਬਣਾ ਦਿੱਤਾ ਸੀਗਾ। ਤੇ ਉਸ ਦੇ ਵਿੱਚ ਗਵਾਹ ਸੀਗੇ ਜੀ ਕਿਰਪਾਲ ਸਿੰਘ ਜੀ ਰੰਧਾਵਾ, ਤੇ ਉਹ ਸਾਡੇ ਨਾਲ ਜੁੜ ਚੁੱਕੇ ਆ। ਕਿਰਪਾਲ ਸਿੰਘ ਰੰਧਾਵਾ ਹੋਰਾਂ ਤੋਂ ਪੁੱਛਦੇ ਆ ਉਹਨਾਂ ਦੀ ਜਵਾਨੀ ਕਿ ਕੀ ਕੁਛ ਹੋਇਆ ਸੀ ਉਸ ਟਾਈਮ ਤੇ, ਕਿੱਦਾਂ ਹੋਇਆ ਸੀਗਾ। ਕਿਰਪਾਲ ਸਿੰਘ ਰੰਧਾਵਾ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਕਿਰਪਾਲ ਸਿੰਘ ਰੰਧਾਵਾ ਜੀ, ਤੁਸੀਂ ਅੱਜ ਕੱਲ੍ਹ ਤੁਹਾਡੀ ਰਿਹਾਇਸ਼ ਹੈਗੀ ਆ ਅੰਮ੍ਰਿਤਸਰ ਦੇ ਵਿੱਚ, ਤੇ ਅੰਮ੍ਰਿਤਸਰ ਦੇ ਵਿੱਚ ਤੁਸੀਂ ਰਹਿਣ ਵਾਲੇ ਹੋ। 36 ਨੰਬਰ ਕਬੀਰਪੁਰ ਅੰਮ੍ਰਿਤਸਰ ਜੀ। ਤੇ ਜਿਸ ਤਰ੍ਹਾਂ ਆਪਾਂ ਖਾਲੜਾ ਕੇਸ ਦੀ ਹੁਣ ਗੱਲ ਕਰਦੇ ਆ, ਤੇ ਬੜੀ ਲੰਬੀ ਸਟੋਰੀ ਆ ਤੁਹਾਡੀ ਵੀ। ਕਈ ਬਹੁਤ ਘੱਟ ਇਸ ਤਰ੍ਹਾਂ ਦੀਆਂ ਕਹਾਣੀਆਂ ਬੀਤਦੀਆਂ, ਬਹੁਤ ਘੱਟ ਕਹਾਣੀਆਂ ਸਾਨੂੰ ਸੁਣਨ ਨੂੰ ਮਿਲਦੀਆਂ ਜਿੱਥੇ ਤੱਕ ਤੁਸੀਂ ਪਹੁੰਚੇ ਹੋ। ਤੇ ਆਪਾਂ ਸਟਾਰਟਿੰਗ ਤੋਂ ਗੱਲ ਕਰਦੇ ਆ ਕਿ ਜਦੋਂ ਖਾਲੜਾ ਸਾਹਿਬ ਨੂੰ ਚੱਕਿਆ ਤੇ ਤੁਸੀਂ ਉਸ ਦੀ ਗਵਾਹੀ ਦੇਣੀ ਸੀਗੀ ਜਸਵੰਤ ਸਿੰਘ ਖਾਲੜਾ ਲਈ, ਤੇ ਤੁਸੀਂ ਉਹਨਾਂ ਦੇ ਨਜ਼ਦੀਕ ਰਹਿੰਦੇ ਹੋ ਜਾਂ ਤੁਸੀਂ ਉਹਨਾਂ ਦੇ ਮਿੱਤਰ ਸੀ? ਮਿੱਤਰ ਵੀ ਸਾਡੇ ਨਜ਼ਦੀਕ ਹੀ ਰਹਿੰਦੇ ਸਨ। ਉਹਨਾਂ ਦੀ 8 ਨੰਬਰ ਕਬੀਰਪੁਰ ਤੇ ਮੇਰੀ 36 ਨੰਬਰ ਕਬੀਰਪੁਰ ਜੀ। ਤੇ ਜਦੋਂ ਉਹਨਾਂ ਨੂੰ ਚੱਕਿਆ ਗਿਆ, ਉਹਨਾਂ ਨੂੰ ਘਰੋਂ ਚੱਕਿਆ ਗਿਆ, ਤੇ ਤੁਸੀਂ ਉਸ ਟਾਈਮ ਤੇ ਉੱਥੇ ਸ਼ਹਿਰ ਦੇ ਵਿੱਚ ਹੀ ਸੀਗੇ? ਉਹ ਨਹੀਂ, ਮੈਂ ਉਹਨਾਂ ਦੇ ਘਰ ਨੂੰ ਮਿਲਣ ਜਾ ਰਿਹਾ ਸੀ। ਤੇ ਉਹਨੇ ਚਿਰ ਨੂੰ ਪੁਲਿਸ ਆਪਣੀ ਇੱਕ DNB 5969 ਨੇਵੀ ਬਲੂ ਰੰਗ ਦੀ, ਫਿੱਕੇ ਜਿਹੇ ਰੰਗ ਦੀ, ਅਸਮਾਨੀ ਰੰਗ ਦੀ ਗੱਡੀ ਤੇ ਲੱਦ ਕੇ ਲਿਜਾ ਰਹੇ ਸੀ। ਅੱਗੇ ਉਹਦੇ ਜਿੱਸੀ, ਪਿੱਛੇ ਵੀ ਜਿੱਸੀ ਵੀ ਉਹਨੂੰ ਫਾਲੋ ਕਰ ਰਹੇ ਸਨ। ਤੇ ਮੈਂ ਰੋਕਣ ਦੀ ਕੋਸ਼ਿਸ਼ ਕੀਤੀ, ਮੈਂ ਪਛਾਣ ਲਿਆ ਕਿ ਤੁਸੀਂ ਕਿੱਧਰ ਲੈ ਕੇ ਚੱਲੇ ਜੇ, ਪਰ ਉਹਨਾਂ ਨੇ ਰੁਕਣ ਦੀ ਬਜਾਏ ਰੋਕੀ ਦੀ ਗੱਡੀਆਂ ਭਜਾ ਕੇ ਔਰ ਲੈ ਗਏ। ਜੀ। ਤੇ ਉਸ ਤੋਂ ਬਾਅਦ ਜੋ ਕੁਛ ਵੀ ਹੋਇਆ ਸਾਡੇ ਸਾਹਮਣੇ ਆ। ਤੇ ਪਰ ਤੁਸੀਂ ਉਹਨਾਂ ਦੇ ਜਦੋਂ ਕੇਸ ਸੀਗਾ ਉਦੋਂ ਗਵਾਹ ਸੀਗੇ, ਗਵਾਹੀ ਦੇਣੀ ਸੀ ਨਾ? ਹਾਂਜੀ, ਮੈਂ ਕਿਉਂਕਿ ਮੈਂ ਆਈ ਵਿਟਨੈਸ ਹਾਂ ਨਾ, ਮੈਂ ਤੇ ਮੈਂ ਤਾਂ ਦੇਖਿਆ ਹੀ ਸਾਰਾ ਕੁਝ। ਤੇ ਮੇਰੇ ਇਹ ਜਿਹੜਾ ਨਾ, ਪਹਿਲਾਂ ਪੁਲਿਸ ਵਾਲਿਆਂ ਨੂੰ ਅਸੀਂ ਸ਼ਿਕਾਇਤ ਕੀਤੀ ਕਿ ਇਹਦੇ ਖਿਲਾਫ ਪਰਚਾ ਦਰਜ ਕਰੋ। ਅਜੀਤ ਸਿੰਘ ਸੰਧੂ ਪਰਿਵਾਰ ਦੇ, ਅਜੀਤ ਸਿੰਘ ਸੰਧੂ ਤੇ ਉਹਦੇ ਜਿਹੜੇ ਨਾਲ ਪੁਲਿਸ ਵਾਲੇ ਤਰਨਤਾਰਨ ਚੁੱਕ ਕੇ ਲੈ ਗਏ, ਪਰ ਉਹਨਾਂ ਨੇ ਪਰਚਾ ਦਰਜ ਨਹੀਂ ਕੀਤਾ। ਪੁਲਿਸ ਨੇ ਉਹਨਾਂ ਨੇ ਕਹਿਤਾ ਇਹ ਕਿਤੇ ਬਾਹਰ ਚਲੇ ਗਿਆ, ਇਹ ਨਹੀਂ, ਅਸੀਂ ਪੁਲਿਸ ਨੇ ਸਾਡੀ ਨੇ ਨਹੀਂ ਚੁੱਕਿਆ। ਫਿਰ ਅਸੀਂ ਉਹਦੀ ਸੁਪਰੀਮ ਕੋਰਟ 'ਚ ਰਿਟ ਕੀਤੀ ਸੀ ਉਹਦੀ ਸਬੰਧ। ਫਿਰ ਉਹਨਾਂ ਨੇ CBI ਨੂੰ ਇਹ ਕੇਸ ਦਿੱਤਾ, CBI ਨੂੰ, ਇਹਨੇ ਸੁਪਰੀਮ ਕੋਰਟ ਨੇ। CBI ਨੇ ਰਿਪੋਰਟ ਸਾਰੀ ਬਣਾ ਕੇ ਉਹਨਾਂ ਨੇ ਜੇ ਸਾਡੇ ਬਿਆਨ ਲਿਖੇ, ਸਟੇਟਮੈਂਟਾਂ ਲੈ ਲਈਆਂ, 160 ਦੇ ਬਿਆਨ ਲਿਖ ਲਏ, ਸਾਰਾ ਕੁਝ ਹੋ ਗਿਆ। ਹੁਣ ਉਦੋਂ ਬਾਅਦ ਫਿਰ ਇਹਨਾਂ ਨੇ ਕੇਸ ਜਿਹੜਾ CBI ਕੋਰਟ ਦੇ ਵਿੱਚ ਚਲਾਨ ਜਿਹੜਾ ਇਨਕੁਆਇਰੀ ਕਰਕੇ ਸਾਰੇ ਪ੍ਰੂਫ ਕਰਕੇ ਉੱਥੇ ਦੇ ਦਿੱਤਾ ਗਿਆ। ਤੇ ਉਹ ਦੇ ਕੇ ਤੇ ਫਿਰ ਕਿਉਂਕਿ ਮੈਂ ਆਈ ਵਿਟਨੈਸ ਹਾਂ, ਮੈਨੂੰ CBI ਦਾ ਨੋਟਿਸ ਆਇਆ ਕਿ ਤੁਸੀਂ ਆਪਣੀ ਅਗਵਾਈ ਦੇਣ ਵਾਸਤੇ ਇੱਥੇ ਪਟਿਆਲੇ ਪਹੁੰਚੋ ਜੀ। ਮੈਂ ਪਟਿਆਲੇ ਪਹੁੰਚਾ 28 ਤਰੀਕ ਨੂੰ। ਮੈਂ ਉੱਥੇ ਕਿਉਂਕਿ ਇੱਕ ਜੰਮੂ ਕਸ਼ਮੀਰ ਦੀ ਪੁਲਿਸ ਇੱਥੇ ਅੰਮ੍ਰਿਤਸਰ ਦੇ ਵਿੱਚੋਂ ਮਾਲ ਪਿੰਡ ਆ, ਅੰਮ੍ਰਿਤਸਰ ਜ਼ਿਲ੍ਹੇ ਜੀ, ਉੱਥੋਂ 9 ਮੁੰਡੇ ਚੁੱਕ ਕੇ ਪੁਲਿਸ, ਉਹਦੀ ਜੰਮੂ ਕਸ਼ਮੀਰ ਦੀ ਪੁਲਿਸ ਚੁੱਕ ਕੇ ਲੈ ਗਈ ਸੀ, ਜਿਹਦੇ ਚੋਂ ਇੱਕ ਬੰਦੇ ਨੂੰ ਸਾਡੇ ਯਤਨ ਕਰਦੇ ਮਾਰ ਦਿੱਤਾ ਸੀ ਜਾਂਦੇ ਨੂੰ। ਮੋਹਨ ਲਾਲ ਉਹਦਾ ਨਾਮ ਸੀਗਾ। ਬਾਕੀ ਜਿਹੜੇ ਮੈਂ 7 ਬੰਦੇ ਉਹ ਮੈਂ ਜਿਉਂਦੇ ਹਾਈ ਕੋਰਟ 'ਚ ਰਿਟ ਕਰਕੇ ਛਡਾਉਣ ਵਾਸਤੇ ਰਿਟ ਫਾਈਲ ਕਰਕੇ ਉੱਥੋਂ ਹੀ ਮੈਂ ਪਟਿਆਲੇ ਵੀ ਚਲੇ ਗਿਆ। ਤੇ ਪਟਿਆਲੇ ਜਾ ਕੇ ਤੇ ਮੈਂ ਉੱਥੇ ਗੁਰਦੁਆਰੇ ਦੂਖ ਨਿਵਾਰਨ ਜਿਹੜਾ ਪਟਿਆਲੇ, ਉੱਥੇ ਮੈਂ ਠਹਿਰ ਗਿਆ। ਉਹਨਾਂ ਕੋਲ ਕਮਰਾ ਲੈ ਲਿਆ, ਉੱਥੇ ਬੈਠ ਗਿਆ। ਔਰ ਇਹਨਾਂ ਨੇ ਕੀ ਕੀਤਾ, ਉਸੇ ਰਾਤ ਇਹਨਾਂ ਨੂੰ ਪਤਾ ਲੱਗ ਗਿਆ, ਇੰਟੈਲੀਜੈਂਸੀ ਨੂੰ। ਇਹਨਾਂ ਨੇ ਕੀ ਕੀਤਾ, ਉਸੇ ਰਾਤ ਹੀ ਇੱਕ ਮੇਰੇ ਖਿਲਾਫ ਰੇਪ ਮੁਕੱਦਮਾ ਦਰਜ ਕਰਕੇ, ਔਰ ਮੈਂ ਜਦੋਂ ਸਵੇਰੇ ਬਾਹਰ ਉੱਠਿਆ ਤੇ ਬਾਹਰ ਪੁਲਿਸ ਨੇ ਮੈਨੂੰ ਘੇਰ ਲਿਆ ਤੇ ਔਰ ਮੈਨੂੰ ਚੁੱਕ ਕੇ ਇੱਥੋਂ ਬਾਹਰੋਂ ਲੈ ਕੇ, ਤੁਸੀਂ ਕਿ ਰੇਪ ਕਰਕੇ ਆਏ ਹੋ, ਫਲਾਣਾ ਆਏ ਹੋ, ਟੀਮ ਕਰ।
ਮੈਂ ਉਹ ਸਾਰੀ ਕੋਰਟ ਦੇ ਵਿੱਚ ਐਵੀਡੈਂਸ ਜਿਹੜੀ ਆ, ਮੈਂ 3 ਮਹੀਨੇ ਮੈਂ ਜੇਲ੍ਹ ਵੀ ਕੱਟੀ ਉੱਥੇ ਪਟਿਆਲਾ ਜੇਲ੍ਹ 'ਚ, ਜਦੋਂ ਮੇਰੀ ਜ਼ਮਾਨਤ ਨਹੀਂ ਹੋਈ। ਫਿਰ ਮੇਰੀ ਜ਼ਮਾਨਤ ਹੋ ਗਈ। ਪਹਿਲੀ ਐਪਲੀਕੇਸ਼ਨ ਮੇਰੀ ਐਕਸੈਪਟ ਕਰਕੇ ਐਸਐਸਪੀ ਜੀਕੇ ਧੀਰ ਸੀਗਾ ਉੱਥੇ ਇੱਕ ਆਪਣਾ ਐਡੀਸ਼ਨਲ ਸੈਸ਼ਨ ਜੱਜ, ਉਹਨਾਂ ਨੇ ਮੇਰੀ ਬੇਲ ਜਿਹੜੀ ਐਕਸੈਪਟ ਕਰ ਲਈ ਜੀ। ਔਰ ਨਹੀਂ ਤੇ ਇਹੋ ਜਿਹੇ ਕੇਸਾਂ 'ਚ ਬੇਲ ਨਹੀਂ ਹੁੰਦੀ ਸੀ। ਉਹਨਾਂ ਨੂੰ ਸਾਰਾ ਪਤਾ ਲੱਗ ਗਿਆ ਪੁਲਿਸ, ਕਿਉਂਕਿ ਜਿਹੜੇ ਹੈਗੇ ਆ ਕੋਟਾਂ ਵਾਲੇ, ਉਹ ਕੋਈ ਬੰਦੇ ਖੋਤੇ ਕੇ ਜਾਂਦੇ ਨੇ, ਉਹਨਾਂ ਨੂੰ ਬੰਦਿਆਂ ਦਾ ਪਤਾ ਹੁੰਦਾ ਸਾਰਾ ਕੁਝ ਕੀ ਕਰਦੇ ਲੋਕ। ਜੀ ਜੀ। ਉਹਨਾਂ ਨੇ ਕੀ ਕੀਤਾ, ਉਦੋਂ ਬਾਅਦ ਮੇਰਾ ਕੇਸ ਟਰਾਈ ਜਿਹੜਾ ਇੰਦਰਜੀਤ ਸਿੰਘ ਵਾਲੀਆ ਸੈਸ਼ਨ ਜੱਜ ਪਟਿਆਲਾ ਸੀਗੇ, ਉਹਨਾਂ ਦੇ ਮੇਰੇ ਸੁਣਵਾਈ ਕੈਮਰਾ ਪ੍ਰੋਸੀਡਿੰਗ ਸੁਣਵਾਈ ਹੋਈ। ਔਰ ਬਲਜਿੰਦਰ ਸਿੰਘ ਸੋਢੀ ਵਕੀਲ ਮੈਂ ਕੀਤਾ ਹੋਇਆ ਸਨ। HPS ਵਰਮਾ ਜਿਹੜਾ CBI ਦੇ ਕੇਸ ਲੜਦੇ ਆ, ਉਹ ਵੀ ਪਟਿਆਲੇ ਦੇ ਵਕੀਲ ਤੇ ਜਸਟਿਸ ਬੈਂਸ ਦਾ ਲੜਕਾ ਸ਼੍ਰੀ RS ਬੈਂਸ, ਉਹਨਾਂ ਨੇ ਆਣ ਕੇ ਕੇਸ ਦੀ ਟਰਾਇਲ ਸ਼ੁਰੂ ਕਰ ਦਿੱਤੀ। ਔਰ ਟਰਾਇਲ ਸ਼ੁਰੂ ਹੋਣ ਤੋਂ ਬਾਅਦ ਮੇਰੇ ਤੋਂ ਹੋਰ ਕੇਸ ਇਹਨਾਂ ਨੇ ਪਾਉਣੇ ਸ਼ੁਰੂ ਕਰਤੇ। ਫਿਰ ਮੈਂ ਹਾਈ ਕੋਰਟ ਗਿਆ। ਹਾਈਕੋਰਟ ਸੂਰਿਆਕਾਂਤ ਜੱਜ ਸੀ, ਉਹਨਾਂ ਨੂੰ ਕਿਹਾ ਵੀ ਸਾਡੇ ਤੇ ਕੇਸ ਜ਼ਬਰਦਸਤੀ ਹੋਰ ਪਾਈ ਜਾ ਰਹੇ, ਅਸੀਂ ਪਿਛਲੇ ਕੇਸ ਦਾ ਤਾਂ ਫੈਸਲਾ ਨਹੀਂ ਹੋਇਆ ਤੇ ਹੋਰ ਤਾਂ ਮੇਰੇ ਕੇਸ ਟ੍ਰਾਂਸਫਰ ਕਰ ਦਿਓ, ਅੰਮ੍ਰਿਤਸਰ ਕਰ ਦਿਓ, ਗੁਰਦਾਸਪੁਰ, ਜਲੰਧਰ, ਜਿੱਥੇ ਮਰਜ਼ੀ ਕਰ ਦਿਓ, ਮੈਂ ਇੱਥੇ ਕੇਸ ਨਹੀਂ ਲੜ ਸਕਦਾ। ਉਹਨਾਂ ਨੇ ਜੱਜ ਸਾਹਿਬ ਨੇ ਕਿਹਾ ਵੀ ਇਹ ਕੰਮ ਨਹੀਂ ਕਰਨਾ, ਕਿਉਂਕਿ ਇਹਨਾਂ ਨੂੰ ਬਹਾਨਾ ਮਿਲ ਜਾਏਗਾ ਵੀ ਜੀ ਕੁੜੀ ਗਵਾਹੀ ਨਹੀਂ ਦੇਣ ਜਾ ਸਕਦੀ ਜੀ, ਉਹ ਫਲਾਣਾ ਜੀ, ਤੇ ਇਹ ਮੈਂ ਟਾਈਮ ਬਾਉਂਡ ਕਰ ਦਿੰਦਾ। ਉਹਨਾਂ ਨੇ ਫਿਰ ਇੰਟਰਸਟ ਆਫ ਜਸਟਿਸ ਟਾਈਮ ਬਾਉਂਡ ਕਰਤਾ ਕਿ ਜੱਜ ਰੋਜ਼ ਸੈਸ਼ਨ ਜੱਜ ਨੂੰ ਕਿ ਤੁਸੀਂ ਇੰਟਰਸਟ ਆਫ ਜਸਟਿਸ 31/12/2007 ਤੱਕ ਇਹਦਾ ਇੰਟਰਸਟ ਆਫ ਜਸਟਿਸ ਇਹਦਾ ਡਿਸਾਈਡ ਕਰੋ। ਅੱਛਾ, ਉਹਨਾਂ ਨੇ ਵਾਲੀਆ ਜੀ ਨੇ ਜਿਹੜਾ ਸੈਸ਼ਨ ਜੱਜ ਸਾਹਿਬ ਸੀ, ਉਹਨਾਂ ਨੇ ਮੇਰਾ ਕੇਸ ਸੁਣਿਆ। ਅਸੀਂ 38 ਐਵੀਡੈਂਸ ਦੇ ਡਿਫੈਂਸ ਦੀਆਂ ਦਿੱਤੀਆਂ ਔਰ ਸਾਰਾ ਰਿਕਾਰਡ ਪੇਸ਼ ਕਰਕੇ ਸਾਰਾ ਕੁਝ ਕੀਤਾ। ਉਹਨਾਂ ਨੇ ਮੈਨੂੰ ਬਾਇਜ਼ਤ ਬਰੀ ਕਰਤਾ, ਕੁਇਟਲ ਕਰਤਾ। ਕੁਇਟਲ ਦਾ ਮਤਲਬ ਜੇ ਸ਼ੱਕ ਦੇ ਆਧਾਰ ਤੇ ਕੋਈ ਕਰੇ ਤੇ ਫਿਰ ਉਹਦੀ ਕੰਪਨਸੇਸ਼ਨ ਦਾ ਕੇਸ ਨਹੀਂ ਚੱਲ ਸਕਦਾ। ਜਦੋਂ ਕੁਇਟਲ ਕਰਦੇ ਨੇ, ਸਾਫ਼ ਬਰੀ ਕਰ ਦਈਏ, ਫਿਰ ਉਹਦੇ ਵਿੱਚ ਬਣ ਜਾਂਦਾ ਵੀ ਇਹਨਾਂ ਨੇ ਝੂਠਾ ਮੁਕੱਦਮਾ ਇਹਦੇ ਤੇ ਪਾਇਆ ਔਰ ਕਲੀਅਰ ਹੋ ਗਿਆ ਕੋਰਟ ਨੂੰ ਕਿ ਇਹ ਵਾਕਈ ਹੀ ਝੂਠਾ ਫਾਲਸ ਕੇਸ। ਆਪਣੇ ਪੁਲਿਸ ਖਾਲਾ ਕੇਸ ਜਿਹੜੇ ਦੋਸ਼ੀ ਪੁਲਿਸ ਅਫਸਰ ਸੀਗੇ, ਉਹਨਾਂ ਨੂੰ ਬਚਾਉਣ ਦੀ ਖਾਤਰ ਮੇਰੇ ਤੇ ਪ੍ਰੈਸ਼ਰ ਪਾ ਰਹੇ ਸੀ, ਕਿਉਂਕਿ ਮੈਨੂੰ 1 ਕਰੋੜ ਦੀ ਆਫਰ ਦਿੱਤੀ ਸੀ ਇਹਨਾਂ ਨੇ ਉਦੋਂ ਕਿ ਤੁਸੀਂ ਗਵਾਹੀ ਨਾ ਦਿਓ, ਸਾਰੇ ਟੱਬਰ ਨੂੰ ਤੁਹਾਨੂੰ ਅਮਰੀਕਾ ਸੈੱਟ ਕਰ ਦਿੰਦੇ ਆ ਔਰ ਤੈਨੂੰ ਰਾਜ ਸਭਾ ਦਾ ਮੈਂਬਰ ਕਾਂਗਰਸ ਵੱਲੋਂ ਬਣਾ ਦੇਵੇਗਾ। ਕਿਹਨੇ ਆਫਰ ਕੀਤੀ ਸੀ ਤੁਹਾਨੂੰ? ਕਿਹਨੇ ਆਫਰ ਕੀਤੀ ਸੀ ਕਿਰਪਾਲ ਸਿੰਘ ਜੀ? ਚੌਧਰੀ ਰਜਿੰਦਰ ਸਿੰਘ ਜਿਹੜਾ ADGP ਆ, ਹੁਣ ਰਿਟਾਇਰ ਹੋ ਗਿਆ। ਜੀ ਜੀ। ਉਹਨੇ ਕੀਤੀ ਸੀ। ਮੈਂ ਇਹਨੂੰ ਆਖਿਆ ਵੀ ਮੈਂ ਇਹ ਕੰਮ ਨਾ ਮੈਂ ਕਰਨਾ, ਮੈਂ ਪੈਸਿਆਂ ਦਾ ਲਾਲਚ ਮੈਨੂੰ ਨਹੀਂ, ਮੈਂ ਕਿ ਸਿੱਖ ਕੌਮ ਦੀ ਜਿਹੜੀ ਹੈ ਨਾ ਨਸਲ ਕੁਸ਼ੀ ਕੀਤੀ ਹੈ ਤੇ ਮੈਂ ਤੇ ਨਾ ਪੁਲਿਸ ਅਫਸਰਾਂ ਨੂੰ ਨਾ ਛੱਡਣਾ ਨਹੀਂ ਚਾਹੁੰਦਾ। ਮੈਂ ਆਪਣਾ ਪੂਰੀ ਅਗਵਾਈ ਠੋਕ ਕੇ ਜੋ ਕੁਝ ਮੈਂ ਦੇਖਿਆ ਮੈਂ ਉਹ ਦੇਵਾਂਗਾ। ਹਾਂ, ਮੈਂ ਅਗਵਾਈ ਦੇਤੀ। ਉਹਨਾਂ ਬੰਦਿਆਂ ਨੂੰ ਭੁਪਿੰਦਰ ਸਿੰਘ ਐਡੀਸ਼ਨਲ ਸੈਸ਼ਨ ਜੱਜ ਪਟਿਆਲੇ ਸੀਗੇ, ਉਹਨਾਂ ਦੇ ਟਰਾਇਲ ਚੱਲ ਰਹੀ ਸੀ। ਉਹਨਾਂ ਨੇ ਕੀ ਕੀਤਾ, 2 ਬੰਦਿਆਂ ਨੂੰ ਉਮਰ ਕੈਦ ਕਰ ਦਿੱਤੀ ਤੇ 3 ਬੰਦਿਆਂ ਨੂੰ ਉਹਨਾਂ ਨੇ 7-7 ਸਾਲ ਕੈਦ ਚਲਾ ਦਿੱਤੀ। ਅੱਛਾ ਜੀ। ਅੱਛਾ, ਇਹਨਾਂ ਨੇ ਕੀ ਕੀਤਾ, ਉਸ ਆਰਡਰ ਦੇ ਅਗੇਂਸਟ ਭੁਪਿੰਦਰ ਸਿੰਘ ਐਡੀਸ਼ਨਲ ਜੱਜ ਦੇ ਪਟਿਆਲੇ ਦੀ ਆਰਡਰਾਂ ਦੇ ਖਿਲਾਫ ਇਹਨਾਂ ਹਾਈ ਕੋਰਟ 'ਚ ਅਪੀਲ ਕਰ ਦਿੱਤੀ। ਸਟੇਟ ਵੱਲੋਂ ਕਰਾਤੀ ਅਪੀਲ ਕੀਤੀ। ਅਪੀਲ ਜਿਹੜੀ ਆ ਨਾ, ਉਹਨਾਂ ਨੇ ਇਹਨਾਂ ਨੂੰ ਮੈਨੂੰ ਇਸ ਕੋਰਟ ਦੇ ਵਿੱਚ ਖੜਾ ਸੋਚੋ ਤੇ ਉਹਨਾਂ ਨੇ ਡਬਲ ਬੈਂਚ ਦਾ ਫੈਸਲਾ ਸੀ, ਜਸਟਿਸ ਜਸਬੀਰ ਸਿੰਘ ਤੇ ਇੱਕ ਜਸਟਿਸ ਹੋਰ ਸੀਗੇ। ਉਹਨਾਂ ਨੇ ਕਿਹਾ ਕਿ ਤੁਹਾਡੀ ਕੋਈ ਬਹਿਸ ਨਹੀਂ ਸੁਣਨੀ, ਤੁਹਾਡੀ ਅਪੀਲ ਜਿਹੜੀ ਹੈ ਡਿਸਮਿਸ, ਤੁਹਾਨੂੰ ਸਾਰਿਆਂ ਨੂੰ ਉਮਰ ਕੈਦ ਸੁਣਾਈ ਜਾਂਦੀ ਹੈ ਤੇ ਤੁਹਾਡਾ ਕੇਸ ਡਿਸਮਿਸ ਕਰਤਾ। ਅੱਛਾ, ਇਹਨਾਂ ਨੇ ਉਦੋਂ ਬਾਅਦ ਫਿਰ ਇਹ ਸੁਪਰੀਮ ਕੋਰਟ ਦੇ ਵਿੱਚ ਚਲੇ ਗਏ। ਉਸ ਆਰਡਰ ਦੇ ਖਿਲਾਫ ਜਿਹੜੀ ਜੱਜਾਂ ਨੇ ਹਾਈ ਕੋਰਟ ਦੇ ਜੱਜਾਂ ਨੇ ਫੈਸਲਾ ਸੁਣਾਇਆ ਸੀਗਾ, ਤਾਂ ਉਹ ਸੈਸ਼ਨ ਜੱਜ ਦਾ ਤੇ ਹਾਈ ਕੋਰਟ ਦਾ ਫੈਸਲਾ ਜਿਹੜਾ ਸੁਪਰੀਮ ਕੋਰਟ ਨੇ ਉਹੀ ਉਹਨਾਂ ਤੇ ਲਾਗੂ ਕੀਤਾ ਵੀ ਤੁਹਾਨੂੰ ਸਾਰਿਆਂ ਨੂੰ ਹੀ ਉਮਰ ਕੈਦ ਹੀ ਰਹੇਗੀ, ਨਾ ਤੁਹਾਡੀ ਵਾਧਾ ਤਾਂ ਨਾ ਘਾਟਾ, ਬਿਲਕੁਲ ਹੀ ਤੁਸੀਂ ਜਾਓ ਸਾਰਿਆਂ ਨੂੰ ਉਮਰ ਕੈਦ। ਔਰ ਉਦੋਂ ਬਾਅਦ ਫਿਰ ਇਹ ਗੱਲਬਾਤ ਕਰਦੇ ਇਹਨਾਂ ਨੂੰ ਇਹ ਹੋ ਗਿਆ ਵੀ ਇਹ ਬੜਾ ਕੰਮ। ਮੈਂ ਉਹਨੇ ਚਲੋ ਮੈਂ 1 ਸਾਲ ਬੀਤਿਆ, ਮੈਂ ਤੇ ਬਰੀ ਹੋ ਗਿਆ ਉਦੋਂ ਬਾਅਦ ਮੇਰੀ ਵੀ ਨਾ ਅਪੀਲ ਜਿਹੜੀ ਆ ਨਾ, ਜਿਹੜਾ ਸੈਸ਼ਨ ਜੱਜ ਇੰਦਰਜੀਤ ਸਿੰਘ ਵਾਲੀਆ ਸੀਗੇ ਸਰਦਾਰ ਜੀ ਉੱਥੇ, ਉਹ ਬਹੁਤ ਹੀ ਔਨੈਸਟ ਤੇ ਬੜਾ ਵਧੀਆ ਅਫਸਰ, ਅੱਜ ਕੱਲ੍ਹ ਹਾਈ ਕੋਰਟ ਦੇ ਉਹ ਜੱਜ ਬਣੇ ਹੋਏ ਨੇ ਤੇ ਉਹਨਾਂ ਨੇ ਮੇਰਾ ਫੈਸਲਾ ਸੁਣ ਕੇ ਸਾਰਾ ਕੁਝ ਤੇ ਉਹਨਾਂ ਨੇ ਇਹ ਕੇਸ ਜਿਹੜਾ ਨਾ ਬਰੀ ਕਰ ਦਿੱਤਾ। ਇਹਨਾਂ ਨੇ ਉਹਦੇ ਖਿਲਾਫ ਵੀ ਆਰਡਰ ਦੇ ਖਿਲਾਫ ਵੀ ਸਟੇਟ ਨੇ ਅਪੀਲ ਕਰ ਦਿੱਤੀ। ਅਪੀਲ ਜਿਹੜੀ ਸੀ ਮੈਂ ਅਜੇ ਪੇਸ਼ ਨਹੀਂ ਹੋਇਆ, ਨਾ ਮੈਨੂੰ ਕੋਈ ਸਮਝ ਆਇਆ। ਉਹਨਾਂ ਨੇ ਪ੍ਰੀਲਿਮਿਨਰੀ ਸਟੇਜ ਤੇ ਹੀ ਅਪੀਲ ਡਿਸਮਿਸ ਕਰ ਦਿੱਤੀ। ਜਸਟਿਸ ਓਮਾਨਾਥ ਤੇ ਜਸਟਿਸ AN ਜਿੰਦਲ ਹਾਈ ਕੋਰਟ ਦੇ ਜੱਜ, ਉਹਨਾਂ ਨੇ ਡਿਸਮਿਸ ਕਰਤੀ ਉਹਨਾਂ ਦੀ ਅਪੀਲ ਤੇ ਮੈਨੂੰ ਠੀਕ ਹੈ ਜਿਹੜੀ ਪਹਿਲੋਂ ਕੁਇਟਲ ਕੀਤਾ, ਉਹਨੂੰ ਕੁਇਟਲ ਨੂੰ ਬਹਾਲ ਦਿੱਤੇ। ਬਾਕੀ ਇਹ ਬੰਦਾ ਕੇਸ ਜਿਹੜਾ ਝੂਠਾ ਪਾਇਆ ਗਿਆ ਫਾਲਸ ਆਪਣੇ ਪੁਲਿਸ ਅਫਸਰਾਂ ਨੂੰ ਬਚਾਉਣ ਦੀ ਖਾਤਰ, ਉਹਨਾਂ ਨੇ ਹਾਈ ਕੋਰਟ ਨੇ ਫਿਰ ਜਿਹੜਾ ਕੁਇਟਲ ਕਰਦਾ। ਉਦੋਂ ਬਾਅਦ ਮੈਂ 1 ਸਾਲ ਖਲੋ ਕੇ 1 ਸਾਲ ਦੇ ਅੰਦਰ ਕੰਪਨਸੇਸ਼ਨ ਦਾ ਕੇਸ ਪਾਉਣਾ ਹੁੰਦਾ। ਮੈਂ ਜਿਹੜਾ ਪਟਿਆਲੇ ਦੇ ਵਿੱਚ ਕੰਪਨਸੇਸ਼ਨ ਦਾ ਕੇਸ ES ਰਾਏ ਦੀ ਕੋਰਟ ਦੇ ਵਿੱਚ ਪਾ ਦਿੱਤਾ।
ਜੀ ਉੱਥੇ ਪਟਿਆਲੇ। ਇਹ ਕਿਹੜੇ ਸਾਲ 'ਚ ਪਾਇਆ ਸੀ, ਕਿਹੜੇ ਸਾਲ 'ਚ ਪਾਇਆ ਸੀ? ਮੈਂ ਜੀ 2008 ਚ ਪਾਇਆ ਜੀ। ਜੀ 2008 ਵਿੱਚ ਪਾਤਾ ਜਦੋਂ ਤੇ ਮੈਨੂੰ ਉਹਨਾਂ ਨੂੰ ਸਮਨਿੰਗ ਹੋ ਗਈ। ਮੈਂ ਨੋਟਿਸ ਦਿੱਤੇ ਜੀ ਰਜਿਸਟਰੀਆਂ ਕਰਕੇ ਉਹਨਾਂ ਦੇ ਤੁਹਾਡੇ ਖਿਲਾਫ, ਤੇ ਉਹਨਾਂ ਤੁਹਾਡੇ ਖਿਲਾਫ ਕੇਸ ਪਾਇਆ ਜਾਵੇ ਅਦਾਲਤ, ਤੁਸੀਂ ਮੈਨੂੰ 50 ਲੱਖ ਰੁਪਇਆ ਦਿਓ। ਜੀ ਤੁਸੀਂ ਮੇਰੀ ਬੇਇੱਜ਼ਤੀ ਕੀਤੀ, ਮੈਂਟਲੀ ਟਾਰਚਰ ਕੀਤਾ, ਮੇਰੇ ਪਰਿਵਾਰ ਨੂੰ ਕੀਤਾ, ਮੇਰੇ ਵਾਈਫ ਨੂੰ ਕੀਤਾ, ਸਾਰਾ ਕੁਝ ਕੀਤਾ, ਦੁਨੀਆ 'ਚ ਮੈਨੂੰ ਨਸ਼ਰ ਕੀਤਾ, ਜਦੋਂ ਕਿ ਮੇਰਾ ਲੋਕਾਂ 'ਚ ਮਾਣ ਤੇ ਸਤਿਕਾਰ ਆ। ਮੈਂ ਕਿਸੇ ਦਾ ਇੱਕ ਪੈਸੇ ਦਾ ਨਾ ਰਵਾਦਾਰ ਬੇਈਮਾਨ ਹੈ, ਨਾ ਮੈਂ ਮਾੜੇ ਕੰਮ ਕਰਦਾ। ਪਰ ਉਹਨਾਂ ਨੇ ਇਸ ਦੀ ਗੱਲ ਪਰਵਾਹ ਕੀਤੀ। ਇਹਨਾਂ ਨੇ ਫਿਰ ਜਦੋਂ ਕੋਰਟ 'ਚ ਮੈਂ ਕੇਸ ਪਾਇਆ ਔਰ ਉਹ ਕੋਰਟ ਨੇ ਸੰਮਨ ਕੱਢੇ, ਇਹਨਾਂ ਤਮੀਲਾਂ ਕਰਕੇ ਕੇਸ ਦੀ ਪੈਰਵਾਈ ਕੀਤੀ। ਉਹ PS ਰਾਏ ਸੀ ਉੱਥੋਂ, ਉਦੋਂ ਜੱਜ AMI ਸੀ, ਉਹਨਾਂ ਨੇ ਇਹਨਾਂ ਦੇ ਖਿਲਾਫ ਐਕਸ ਪਾਰਟੀ ਕੇਸ ਕਰ ਦਿੱਤਾ ਵੀ 50 ਲੱਖ ਦਾ ਮੁਆਵਜ਼ਾ ਜਿਹੜਾ ਪਾਤਾ ਇਹਨਾਂ ਨੇ। ਉਹ ਜਿਹੜੀ ਜਜਮੈਂਟ ਨੂੰ ਕੁਐਸ਼ ਕਰਨ ਵਾਸਤੇ ਇਹਨਾਂ ਹਾਈ ਕੋਰਟ ਦੇ ਵਿੱਚ ਸਹਾਰਾ ਲਿਆ। ਫਿਰ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਜਿਹੜਾ ਕੰਪਲੇਂਟਰ ਜਿਹੜਾ ਪਟੀਸ਼ਨਰ ਆ, ਪਟੀਸ਼ਨਰ ਨੂੰ 25,000 ਰੁਪਇਆ ਪਹਿਲਾਂ ਜੁਰਮਾਨਾ ਦਿਓ ਤੁਸੀਂ, ਤੇ ਫਿਰ ਤੁਹਾਨੂੰ ਦੁਬਾਰਾ ਸੁਣ ਲੈਣਗੇ। ਉਹਨਾਂ ਨੇ 25,000 ਰੁਪਇਆ ਜਿਹੜਾ ਚੌਧਰੀ ਰਜਿੰਦਰ ਸਿੰਘ ਜਿਹੜਾ ADGP ਸੀ, ਹੁਣ ਰਿਟਾਇਰ ਹੋ ਚੁੱਕਾ, ਉਦੋਂ IG ਸਿਕਿਉਰਿਟੀ ਲੱਗਾ ਚੰਡੀਗੜ੍ਹ, ਉਹਨਾਂ ਨੇ ਕੀ ਕੀਤਾ, ਮੇਰਾ 25,000 ਰੁਪਇਆ ਜਿਹੜਾ ਸੀ ਉਹ ਮੈਨੂੰ ਕੰਪਨਸੇਸ਼ਨ ਦੇ ਦਿੱਤੀ। ਤੇ ਉਹਨਾਂ ਨੂੰ ਆਖਿਆ ਵੀ ਅਦਾਲਤ ਨੂੰ ਆਰਡਰ ਕਰਤਾ, ਉਦੋਂ ਆਪਣਾ ਜਿਸ ਅਦਾਲਤ 'ਚ ਮੇਰਾ ਕੇਸ ਚੱਲਦਾ ਸੀ। ਔਰ ਉਹਨਾਂ ਨੇ ਕੀ ਕੀਤਾ, ਕੇਸ ਦੁਬਾਰਾ ਸੁਣਵਾਈ ਕਰਤੀ। ਉਹਨਾਂ ਨੇ ਅਮੈਂਡਮੈਂਟ ਐਪਲੀਕੇਸ਼ਨ ਵੀ ਦੇ ਦਿੱਤੀ ਔਰ ਸੁਣਵਾਈ ਤੋਂ ਬਾਅਦ ਉਹਨਾਂ ਨੇ 20/1/2017 ਜਿਹੜਾ ਨਾ ਉਸ ਦਿਨ ਮੈਨੂੰ 1 ਵਜੇ ਉਹਨਾਂ ਨੇ 1:30 ਵਜੇ ਫੈਸਲਾ ਸੁਣਾਤਾ ਔਰ 49 ਲੱਖ ਰੁਪਇਆ ਉਹਨਾਂ ਨੂੰ ਕੰਪਨਸੇਸ਼ਨ ਪਾਤੀ ਜੀ। ਕਿਰਪਾਲ ਸਿੰਘ ਤੇ ਸ਼੍ਰੀ ਕਿਰਪਾਲ ਸਿੰਘ ਰੰਧਾਵਾ। ਹਾਂਜੀ, ਜਿਸ ਤਰ੍ਹਾਂ ਤੁਸੀਂ ਪੁਲਿਸ ਵਾਲੇ ਦੱਸਿਆ, ਕਿੰਨੇ ਪੁਲਿਸ ਵਾਲੇ ਸੀ, ਤੁਹਾਨੂੰ ਨਾਮ ਯਾਦ ਉਹਨਾਂ ਦੇ? ਹਾਂਜੀ, ਪੁਲਿਸ ਯਾਦ ਹੈ ਜਿਨ੍ਹਾਂ ਨੇ ਮੇਰੇ ਤੇ ਸਾਰੇ ਟੌਰਚਰ ਕੀਤਾ, ਸਾਰਾ ਕੁਝ ਕੀਤਾ, ਮੈਨੂੰ ਉਹ ਯਾਦ ਹੈ ਨਾ ਸਰ। ਇੱਕ ਤੇ ਸ਼ਮਸ਼ੇਰ ਸਿੰਘ ਗੁੱਡੂ ਸੀਗਾ, SHO ਪਟਿਆਲਾ ਸਦਰ ਜੀ। ਇੱਕ ਹੈਗਾ ਗੁਰਮੀਤ ਸਰਬਜੀਤ ਸਿੰਘ ਚੀਮਾ, ਉਹ IO ਸੀ, ਉਹ ਸਬ ਇੰਸਪੈਕਟਰ ਸੀਗਾ ਜੀ। ਇੱਕ ਜੈਪਾਲ ASI ਸੀ ਉੱਥੇ, ਉਹਨੇ ਮੈਨੂੰ ਟੌਰਚਰ ਕੀਤਾ ਰਾਤ ਡੰਗ ਨਾਲ ਔਰ ਮੇਰੀਆਂ ਲੱਤਾਂ ਉੱਥੇ ਜਾਤੀਆਂ। ਜਦੋਂ ਮੈਨੂੰ ਅਦਾਲਤ 'ਚ ਪੇਸ਼ ਕੀਤਾ ਤੇ ਮੈਂ ਅਦਾਲਤ ਨੂੰ ਐਪਲੀਕੇਸ਼ਨ ਦਿੱਤੀ, ਉੱਥੇ ਜਸਟਿਸ ਬੈਂਸ ਵੀ ਆਏ। ਉਹਨਾਂ ਦੇ ਹੁੰਦਿਆਂ ਦੀ ਗੱਲ ਆ, ਹੁਣ ਜਸਟਿਸ ਬੈਂਸ ਦੇ ਹੁੰਦਿਆਂ ਹੀ ਉਹਨਾਂ ਨੇ ਕਹਿਤਾ ਵੀ ਇਹਨਾਂ ਦਾ ਮੈਡੀਕਲ ਕਰਵਾ ਕੇ ਤੇ ਫਿਰ ਤੁਸੀਂ ਇਹਨਾਂ ਨੂੰ ਜੇਲ੍ਹ ਛੱਡ ਕੇ ਆਉਣਾ। ਉਹਨਾਂ ਨੇ ਮੈਡੀਕਲ ਦੇ ਨਾਲ ਇੰਜਰੀ ਜਿਹੜੀਆਂ ਆ ਗਈਆਂ, ਸੱਟਾਂ ਆ ਗਈਆਂ, ਉਹਨਾਂ ਨੇ ਉਹ ਵੀ ਨਾਲ ਲਾਤਾ। ਮੈਂ ਫਿਰ 2008 'ਚ ਜਦੋਂ ਮੈਂ ਇਹ ਕੇਸ ਪਾ ਦਿੱਤਾ ਤੇ ਇਹਨਾਂ ਨੇ ਐਕਸ ਪਾਰਟੀ ਉਹਨੂੰ ਬਾਅਦ ਫਿਰ ਤੋੜ ਕੇ ਫਿਰ ਨਵੇਂ ਸਾਲੇ ਕੇਸ ਚੱਲਿਆ, ਐਵੀਡੈਂਸ ਹੋਈ। ਉਹਨਾਂ ਨੇ ਪੂਰੀ ਤਰ੍ਹਾਂ ਉਹਨਾਂ ਨੂੰ ਲੜਿਆ, ਉਹਨਾਂ ਨੇ ਆਪਣੇ ਵਕੀਲ ਕੀਤੇ ਸੀ ਫੀਸ ਦੇ ਕੇ, ਉਹਨਾਂ ਨੇ ਮਖਤਾਰ ਨੇ ਉਹਨਾਂ ਨੂੰ ਦਿੱਤੇ ਸੀ, ਕਰਕੇ ਕੇਸ ਪੂਰਾ ਹੋ ਗਏ। ਉਹਨਾਂ ਨੇ ਫਿਰ ਹੀ ਇਹ ਜਿਹੜਾ ਕੇਸ ਇਹਨਾਂ ਨੂੰ 49 ਲੱਖ ਰੁਪਈਆ ਜਿਹੜਾ ਕੰਪਨਸੇਸ਼ਨ 7 ਜਾਣਿਆਂ ਨੂੰ 7-7 ਲੱਖ ਰੁਪਏ ਜਿਹੜੇ ਹਾਜ਼ਰਾਂ ਨਹੀਂ ਉਹਨਾਂ ਹਾਇਰ ਪੁਲਿਸ ਨੇ ਕੀਤੀ ਸੀ, ਉਹਨੂੰ ਵੀ 7 ਲੱਖ। ਜਿਹੜਾ ਇੱਕ ਪੱਤਰਕਾਰ ਜਾਲੀ ਉੱਥੇ ਹੈਗਾ ਪਟਿਆਲੇ, ਇੱਕ ਉਹਨੂੰ ਵੀ 7 ਲੱਖ ਰੁਪਈਆ। ਪ੍ਰਵੀਨ ਕੌਮਲ, ਇਹ ਪਰਮਰਾਜ ਉਮਰਾਨ ਦਾ ਜਿਹੜਾ SSP ਉਦੋਂ ਉੱਥੇ ਮੌਕੇ ਜਦੋਂ ਮੇਰੇ ਤੇ ਕੇਸ ਪਾਇਆ, ਤੇ IG ਪਟਿਆਲਾ ਜਿਹੜਾ ਸੀਗਾ ਉਹ ਵੀ ਉੱਥੇ ਸੀ ਮੌਕੇ ਤੇ। ਉਦੋਂ ਉਹਨਾਂ ਸਾਰਿਆਂ ਨੂੰ ਹੀ ਇਹਨਾਂ ਨੇ 49 ਲੱਖ ਰੁਪਈਆ 2 ਮਹੀਨਿਆਂ ਵਿੱਚ ਦੇਣ ਵਾਸਤੇ ਆਰਡਰ ਕਰ ਦਿੱਤੇ ਆ, ਜਿਹਦੇ ਵਿੱਚ ਹੁਣ ਦੇਖੋ ਭਾਵੇਂ ਨੇ ਜੋ ਮਰਜ਼ੀ ਕਰ, ਇਹ ਕੇਸ ਇਹਨਾਂ ਤੱਥਾਂ ਦੇ ਆਧਾਰ ਤੇ, ਸਬੂਤਾਂ ਦੇ ਆਧਾਰ ਤੇ ਬਣਾਇਆ ਗਿਆ, ਡਿਸਾਈਡ ਕੀਤਾ ਗਿਆ, ਆਰਡਰ ਕੀਤਾ ਗਿਆ। ਇਹ ਕੇਸ ਦਾ ਕੁਝ ਉਹਨਾਂ ਦੀ ਨਾ ਅਪੀਲ ਸੁਣਵਾਈ ਹੋਣੀ ਹੈ ਮੇਰਾ ਖਿਆਲ, ਤੇ ਨਾ ਹੀ ਕੁਝ ਹੋਣਾ। ਇਹਨਾਂ ਨੂੰ ਕੰਪਨਸੇਸ਼ਨ ਜਿਹੜੀ ਹੈ ਇਹ ਪੇ ਕਰਨੀ ਪਏਗੀ। ਹੁਣ ਮੈਂ ਮੰਗ ਕਰ ਰਿਹਾ ਉਹਨਾਂ ਕੋਲ, ਕਿਉਂਕਿ ਭਾਵੇਂ ਬੇਈਮਾਨ ਦੀ ਸਰਕਾਰ ਹੈ ਪਰ ਮੈਂ ਮੰਗ ਤੇ ਕਰ ਹੀ ਸਕਦਾ ਨਾ, ਕਿਉਂਕਿ ਮੈਂ ਚਾਹੁੰਦਾ ਵੀ ਜਿਹੜੀ ਪਰਮਰਾਜ ਉਮਰਾਨ ਨੇ ਜਿਹੜਾ ਨਾ ਇਹ IG ਪਟਿਆਲਾ ਹੀ ਲੱਗਾ ਜੋ ਇਹਨੂੰ ਡਿਸਮਿਸ ਕੀਤਾ ਜਾਵੇ ਔਰ ਇਹਦੇ ਤੇ ਕ੍ਰਿਮੀਨਲ ਕੇਸ ਦਰਜ ਕੀਤਾ ਹੈ। ਇਹਨੇ ਆਪਣੇ ਤਾਕਤ ਦੀ ਦੁਰਵਰਤੋਂ ਕਰਕੇ ਮੇਰੇ ਖਿਲਾਫ ਜਿਹੜਾ ਕੇਸ ਰਜਿਸਟਰਡ ਕਰਾਇਆ ਔਰ ਮੈਨੂੰ ਲੋਕਾਂ 'ਚ ਬਦਨਾਮ ਕੀਤਾ। ਬਿਲਕੁਲ ਜੀ, ਤੁਸੀਂ ਪਾਵਰ ਦੀ ਗੱਲ ਕੀਤੀ ਆ। ਇਹਨਾਂ ਨੇ ਇੱਕ ਥਾਂ ਆਪਣੀ ਜਿਹੜੀ ਪਾਵਰ ਦੀ ਦੁਰਵਰਤੋਂ ਨਹੀਂ ਕੀਤੀ, ਉਹ ਅੱਜ ਤੱਕ ਵੀ ਹੋ ਰਹੀ ਆ। ਹੋ ਰਹੀ ਇਹ ਸਿਰਫ ਜਦੋਂ ਮੱਕੀ ਦਾ ਫਸਲ ਹੁੰਦੀ ਆ, ਉਹਨੂੰ ਛੱਲੀਆਂ ਲੱਗੀਆਂ ਹੁੰਦੀਆਂ ਨੇ ਤੇ ਉਹਦੇ ਵਿੱਚ ਕਾਂ ਪੈਂਦੀ ਹੈ। ਜਦੋਂ ਸਾਰੇ ਕਾਂ ਆਪਾਂ ਨਹੀਂ ਮਾਰਦੇ, ਆਪਾਂ ਇੱਕ ਕਾਂ ਮਾਰ ਕੇ ਟੰਗ ਦੀਦਾ ਵੀ ਕਾਂ ਕਰਦੇ ਆਪੇ ਭੱਜ ਜਾਂਦੇ ਵੀ ਇੱਥੇ ਨਹੀਂ ਆਉਣਾ ਕਿ ਮਾਰ ਦੇਣਗੇ ਜੀ ਜੀ। ਇਸ ਕਰਕੇ ਇੱਕ ਕਾਂ ਟੰਗਿਆ ਇਹ ਕੇਸ ਕਰਕੇ ਔਰ ਸਿੱਖਾਂ ਦੀ ਨਸਲ ਖੁਸ਼ੀ ਦਾ ਦੱਸਿਆ ਵੀ ਆਹ ਸਿੱਖਾਂ ਦੀ ਨਸਲ ਕੁੜੀ ਖੁਸ਼ੀ ਹੋ ਰਹੀ ਹੈ, ਜਿਹਦੇ 'ਚ ਬਾਦਲ ਵੀ ਮੁੱਖ ਦੋਸ਼ੀ ਆ। ਜਿਹੜਾ KPS ਗਿੱਲਾਂ ਰਾਤ ਬਰਾਤੇ ਮੀਟਿੰਗਾਂ ਕਰਕੇ
ਬਿਲੂ ਸਟਾਰ ਆਪਰੇਸ਼ਨ ਇੰਨਾ ਕਰਵਾਇਆ, ਅਕਾਲ ਤਖਤ ਢਾਹ ਢੇਰੀ ਕੀਤਾ ਔਰ ਸਿੱਖ 25,000 ਤੋਂ ਵੱਧ ਸਿੱਖਾਂ ਦੀ ਕਤਲੇਆਮ ਇਹਨਾਂ ਨੇ ਅਣਪਛਾਤੀਆਂ ਲਾਸ਼ਾਂ ਕਰਕੇ ਫੂਕ ਦਿੱਤੀਆਂ। ਉਹ ਮੈਂ ਤੇ ਜਸਵੰਤ ਸਿੰਘ ਖਾਲੜਾ ਅਸੀਂ ਇਕੱਠੇ ਹੀ ਕੇਸ ਲੋਕਾਂ ਦੇ ਐਫੀਡੇਵਿਟ ਲਈਏ ਸਾ ਔਰ ਲੋਕਾਂ ਦੀ ਸਟੇਟਮੈਂਟ ਲੈ ਕੇ ਅਸੀਂ ਹੀ ਸਾਰੀ ਰਿਪੋਰਟ CBI ਤੋਂ ਕੋਈ CBI ਨੇ ਆਰਡਰ ਕੀਤਾ, ਸਾਰਾ ਕੁਛ ਕੀਤਾ। ਇਸ ਕਰਕੇ ਮੈਂ ਇਹ ਸਮਝਦਾ ਵੀ ਮੈਂ ਜਿੰਨਾ ਮੈਂ ਕਸ਼ਟ ਭੋਗਿਆ ਨਾ ਮੇਰੇ ਪਰਿਵਾਰ ਨੇ ਭੋਗਿਆ, ਮੇਰੇ ਬੱਚਿਆਂ ਨੇ ਭੋਗਿਆ। ਜਦੋਂ ਇਹੋ ਜਿਹਾ ਤੁਹਾਨੂੰ ਪਤਾ ਕੇਸ ਪੈ ਜਾਏ ਤੇ ਬੜੀ ਬੇਇੱਜ਼ਤੀ ਹੁੰਦੀ ਤੇ ਇਸ ਕਰਕੇ ਮੈਂ ਸਾਰਾ ਹੀ ਕੇਸ ਜਿਹੜਾ ਆਪ ਖੁਦ ਪਰ ਕੋਸ਼ਿਸ਼ਾਂ ਨਾਲ ਕਰਿਆ ਤੇ 9 ਸਾਲਾਂ ਬਾਅਦ ਇਹ ਫੈਸਲਾ ਜਿਹੜਾ ਕੰਪਨਸੇਸ਼ਨ ਦਾ ਮੇਰਾ ਹੋਇਆ ਤੇ ਉਹ ਮੇਰਾ ਹੋਇਆ 22/12/2007 ਨੂੰ ਮੈਨੂੰ ਟੋਟਲ ਕੀਤਾ ਸੀ ਉਹਦੇ ਰੇਪ ਕੇਸ। ਬਿਲਕੁਲ ਜੀ, ਤੁਸੀਂ ਫਿਰ ਵੀ ਕਿਰਪਾਲ ਸਿੰਘ ਜੀ ਰੰਧਾਵਾ ਜੀ, ਤੁਸੀਂ ਇੰਨੇ ਮੇਰੇ ਖਿਆਲ ਦੇ ਵਿੱਚ ਲੱਕੀ ਆ ਕਿ ਇੰਨੇ ਭੈੜੇ ਕੇਸਾਂ ਦੇ ਵਿੱਚ ਔਰਤਾਂ ਦੇ ਕੇਸ ਪਾ ਕੇ ਤੁਹਾਨੂੰ ਫਸਾਇਆ ਗਿਆ ਸੀਗਾ, ਕਿਉਂਕਿ ਤੁਸੀਂ ਇੱਕ ਜਸਵੰਤ ਸਿੰਘ ਖਾਲੜਾ ਦੇ ਕੇਸ ਦੇ ਵਿੱਚ ਮੁੱਖ ਗਵਾਹ ਸੀਗੇ, ਤੁਹਾਨੂੰ ਗਵਾਹੀ ਤੋਂ ਭਟਕਾਇਆ ਗਿਆ ਸੀਗਾ। ਫਿਰ ਵੀ ਤੁਹਾਡੀ ਇਹ ਦਲੇਰੀ ਆ ਕਿ ਤੁਸੀਂ ਇਹ ਕੇਸ ਇੰਨੇ ਸਾਲ ਕੀਤਾ, ਇੰਨੇ ਸਾਲ ਪੁਲਿਸ ਦੇ ਖਿਲਾਫ ਇਹ ਜਿਹੜਾ ਕੇਸ ਆ ਲੜਿਆ ਆ। ਤੇ ਉਸ ਕੇਸ ਦੇ ਵਿੱਚ ਤੁਹਾਡੀ ਮਦਦ ਕੀਤੀ ਕਿਸੇ ਆਰਗੇਨਾਈਜੇਸ਼ਨ ਨੇ? ਮੈਨੂੰ ਕਿਸੇ ਨੇ ਕੋਈ ਪੰਜੇ ਦਾ ਥੇਲੀ ਦੀ ਮਦਦ ਨਹੀਂ ਕੀਤੀ। ਮੈਂ ਆਪਣੀ ਜ਼ਮੀਨ ਵੇਚ ਕੇ ਤੇ ਉਹ ਪੈਸੇ ਕਿਸਾਂ ਤੇ ਲਾਏ, ਮੈਂ ਸਾਰਾ ਜ਼ਮੀਨ ਜੀ 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 ਤੇ ਘੱਟੋ ਘੱਟ ਮੈਨੂੰ 2 ਕਰੋੜ ਰੁਪਏ ਦਾ ਨੁਕਸਾਨ ਹੋਇਆ ਔਰ ਮੇਰੇ ਤੇ 2-3 ਵਾਰ 4 ਵਾਰ ਹਮਲੇ ਕਰਾਏ ਔਰ ਮੇਰਾ ਲੜਕੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਉਹ ਵੀ ਇਹਨਾਂ ਮੁਕੱਦਮਾ ਜਿਹੜਾ ਇਹਨਾਂ ਦੇ ਬੰਦਿਆਂ ਨੇ ਦਬਾਅ ਪਾਉਣ ਵਾਸਤੇ, ਮੈਨੂੰ ਡਰਾਉਣ ਧਮਕਾਉਣ ਵਾਸਤੇ ਵੀ ਅਗਵਾਈ ਨਾ ਦੇਵੇ। ਤੇ ਮੇਰੇ ਤੇ ਵੀ ਇਹਨਾਂ ਨੇ ਬਾਰ-ਬਾਰ ਇੱਕ ਮੇਰੇ ਤੇ ਹਮਲਾ ਲੋਹਾਰ ਕੇ ਕਲਾ ਮੇਰੇ ਕੋਲ ਪੁਲਿਸ ਨੇ ਹਮਲਾ ਕਰਾਤਾ ਮੇਰੇ ਤੇ ਔਰ ਮੇਰਾ ਕੇਸ ਰਜਿਸਟਰ ਕਰਨ ਤੋਂ ਇਨਕਾਰੀ ਕੀਤੀ। ਜੇ ਕੀਤੀ ਤੇ ਮਾੜਾ ਮੋਟਾ 307 ਦਾ ਕੇਸ ਹੀ ਨਹੀਂ ਪਾਇਆ ਮੇਰੇ ਸਿੱਖ 'ਚ। ਮੈਂ ਹਸਪਤਾਲ ਦਾਖਲ ਹੈ ਤੇ ਸਿਰ 'ਚ ਕਣਕੇ ਲੱਗੇ ਹਮਲੇ ਜਦੋਂ ਕਰਾਇਆ ਤੇ ਮੈਂ ਬਚ ਗਿਆ। ਜਿਹੜਾ ਮੇਰਾ ਸਿਕਿਉਰਿਟੀ ਵਾਲਾ ਸੀ ਉਹ ਇਹਨਾਂ ਜਾਣ ਬੁੱਝ ਉਹ ਵੀ ਵਿਕ ਗਿਆ। ਉਹਨਾਂ ਕੋਲ ਪੈਸੇ ਲੈ ਕੇ ਤੇ ਉਹਨਾਂ ਨੇ ਕੋਈ ਕਾਰਵਾਈ ਮੇਰੇ ਹੱਕ 'ਚ ਨਹੀਂ ਕੀਤੀ ਤੇ ਨਾ ਹੀ ਐਵੀਡੈਂਸ ਦਿੱਤੀ। ਇੱਥੇ ਨਰਿੰਦਰਪਾਲ ਸਿੰਘ SSP ਲੱਗਾ ਹੁੰਦਾ ਸੀ, ਉਦੋਂ IPS ਸੀਗਾ, ਉਹ ਤੇ ਵੀ ਉਸ ਨੇ ਬੰਦੇ ਨੇ 307 ਦੀ ਦਫਾ ਹੀ ਨਹੀਂ ਲੱਗਣ ਦਿੱਤੀ। ਮੈਂ ਬਾਰ-ਬਾਰ ਲਿਖ ਕੇ ਦੇਣ ਦੇ ਬਾਵਜੂਦ ਵੀ, ਕਿਉਂਕਿ ਪੁਲਿਸ ਮੇਰੇ ਨਾਲ ਐਂਟੀ ਸੀ ਕਿ ਇਹ ਸਿੱਖਾਂ ਦੇ ਨਸਲਕੁਸ਼ੀ ਦੇ ਕੇਸ ਇਹ ਲੜਦਾ ਔਰ ਪੁਲਿਸ ਅਫਸਰਾਂ ਨੂੰ ਫਸਾਉਂਦਾ। ਇਸ ਕਰਕੇ ਉਹਨਾਂ ਨੇ ਮੇਰੀ ਕੋਈ ਮਦਦ ਨਹੀਂ ਕੀਤੀ। ਮੈਂ ਬਹੁਤ ਖਿਆਲਾ, ਬਹੁਤ ਮੁਸੀਬਤ ਆਪਣੇ ਪਿੰਡੇ ਹੰਡਾਈ ਆ। ਇਹ ਜਿਹੜਾ ਪ੍ਰਕਾਸ਼ ਸਿੰਘ ਬਾਦਲ ਆ ਇਹ ਤੇ ਇੱਕ ਇੰਨਾ ਘਟੀਆ ਬੰਦਾ ਆ ਗਿਆ ਹਿਸਾਬ ਤੋਂ। ਇਹ RSS ਦਾ ਏਜੰਟ ਆ। ਇਹਨੇ RSS ਦੇ ਏਜੰਟ ਇਹਨੇ ਸਿੱਖਾਂ ਦੀ ਕੀ ਮਦਦ ਕਰਨੀ ਹੈ ਤੇ ਆਪ ਨਸਲਕੁਸ਼ੀ 'ਚ ਹਮਲਾ ਕਰਵਾ ਜਿਹੜਾ ਗੁਰੂ ਦੇ ਧਾਰਮਿਕ ਸਥਾਨ ਤੇ ਹਮਲਾ ਕਰਾ ਸਕਦਾ, ਜੇ ਉਹਦਾ ਨਹੀਂ ਕੁਝ ਬਣਦਾ ਤੇ ਸਾਡੇ ਤੁਹਾਡੇ ਉਹਦੇ ਕੋਈ ਗੱਲ ਹੀ ਕੋਈ ਨਹੀਂ ਹੈ। ਅਸੀਂ ਤੇ ਇਹ ਚਾਹੁੰਦੇ ਹਾਂ ਵੀ ਜਿਹੜਾ ਇਹ ਪ੍ਰਕਾਸ਼ ਸਿੰਘ ਬਾਦਲ ਨੂੰ ਅਸੀਂ ਕਹਿੰਦੇ ਹਾਂ ਵੀ ਲੋਕਾਂ ਨੂੰ ਵੀ ਇਸ ਤਰ੍ਹਾਂ ਅਪੀਲ ਕਰਨੀ ਚਾਹੀਦੀ ਕਿ ਤੂੰ ਛੱਡ ਕੇ RSS ਦਾ ਬੰਦਾ RSS ਚਲੇ ਜਾ। ਸਿੱਖਾਂ ਦੀ ਜਿਹੜੀ 10% ਮਾੜੀ ਮੋਟੀ ਸ਼ਾਨ ਹੈਗੀ ਆ ਨਾ, 10% ਹੀ ਰਹਿਣ ਦੇ ਬਚ ਕਰ। ਰੱਬ ਦਾ ਵਾਸਤਾ ਸਿੱਖਾਂ ਦੇ ਰਹਿਮ ਕਰ। ਇਹ ਤੂੰ ਕਰਦਾ ਇਹ ਪਰ ਇਹ ਦੋਵੇਂ ਪਿਓ ਪੁੱਤ ਲੁੱਟਣ ਡਏ। ਔਰ ਦੇਖੋ ਇਸ ਬੰਦੇ ਦੀ ਮੈਂ ਸਟੇਟ ਹਿਊਮਨ ਕਮਿਸ਼ਨ ਦੇ ਵਿੱਚ ਮੇਰੀ ਰਿਕਮੈਂਡੇਸ਼ਨ ਹੋਈ ਸੀ ਕਿ ਇਹਨੂੰ ਸਟੇਟ ਹਿਊਮਨ ਕਮਿਸ਼ਨ 'ਚ ਮੈਂਬਰ ਲਿਆ ਜਾਵੇ, ਕਿਉਂਕਿ ਸਿੱਖਾਂ ਦੇ ਔਰ ਇਹਦਾ ਬੜਾ ਐਕਸਪੀਰੀਅੰਸ ਆ ਔਰ ਕੇਸ ਲੜਦਾ। ਤੇ ਇਹਨਾਂ ਨੇ ਉਹ DCਆਂ ਨੇ, ਜ਼ਿਲ੍ਹੇ ਦੇ DCਆਂ ਨੇ, ਡਿਪਟੀ ਕਮਿਸ਼ਨਰ IAS ਅਫਸਰਾਂ ਨੇ, ਮੇਰੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਔਰ ਹੋਰ ਬਾਰ ਐਸੋਸੀਏਸ਼ਨਾਂ ਨੇ, ਡਾਕਟਰਾਂ ਨੇ, ਤੇ ਬਹੁਤ ਬੰਦਿਆਂ ਨੇ ਮੇਰੀ ਸਿਫਾਰਿਸ਼ ਕਰਕੇ ਕੇਸ ਭੇਜਿਆ। ਪਰ ਇਹਨਾਂ ਜਾਣ ਬੁੱਝ ਕੇ ਮੈਨੂੰ ਇਸ ਕਰਕੇ ਨਹੀਂ ਬਣਾਇਆ ਕਿ ਇਹ ਬੰਦਾ ਬੜਾ ਸਿੱਧੀ ਆ ਔਰ ਇਹਨੇ ਕਿਸੇ ਨੂੰ ਬਖਸ਼ਣਾ ਨਹੀਂ। ਇਸ ਕਰਕੇ ਇਹਨੂੰ ਬਣਾ ਕੇ ਇਹਦੀ ਮੁਸੀਬਤ ਨਹੀਂ ਝੇਲਦੀ। ਔਰ ਇਹਨਾਂ ਨੇ ਹਰਦੀਪ ਸਿੰਘ ਮੱਤੇਵਾਲ ਜਿਹੜਾ ਕਾਂਗਰਸ ਦਾ ਵਕੀਲ ਹੁੰਦਾ ਸੀ, ਉਸ ਬੰਦੇ ਦੀ ਵਾਈਫ ਨੂੰ ਇਹਨਾਂ ਸਟੇਟ ਹਿਊਮਨ ਕਮਿਸ਼ਨ ਦਾ ਮੈਂਬਰ ਬਣਾਇਆ। ਲੰਗੜਾ ਵਗੜਾ ਜਿਹਾ ਕਮਿਸ਼ਨ ਬਣਾ ਕੇ ਉਹਨਾਂ ਨੂੰ 2-2 ਲੱਡੂ ਦੇ ਦਿੱਤੇ। ਸਾਡੇ ਵਰਗੇ ਨੂੰ ਜੇਲ੍ਹਾਂ ਵੀ ਕੱਟੀਆਂ। ਕਪੂਰੀ ਬੋਰਤੇ ਦਾ ਜਿਹੜਾ ਨਹਿਰ ਦਾ ਮਸਲਾ ਉਹ ਵੀ ਅਸੀਂ ਹਟਾਇਆ ਪਿੰਡੇ ਦੇ। ਅਸੀਂ ਤੇ ਮੈਂ ਤੇ ਸਿੱਖਾਂ ਵਾਸਤੇ 1977 ਤੋਂ ਆਇਆ ਸਾ। ਅਕਾਲੀ ਦਲ ਸ਼ਾਮਲ ਹੈ। 1978 ਦੇ ਵਿੱਚ ਹੀ ਨਿਰੰਕਾਰੀ ਜਿਹੜਾ ਉਹ ਝਗੜਾ ਉਹ ਸ਼ੁਰੂ ਹੋਇਆ, ਜਿਹਦੇ ਵਿੱਚ 13 ਸਿੰਘ ਸੰਤ ਜਰਨੈਲ ਸਿੰਘ ਦੇ 13 ਸਿੰਘ ਸ਼ਹੀਦ ਹੋ ਗਏ। ਉਹਨਾਂ ਦਾ ਸੰਸਕਾਰ ਮੈਂ ਆਪਣੇ ਹੱਥੀਂ ਲਾਸ਼ਾਂ ਲੱਦ ਕੇ ਉਹਨਾਂ ਦੀ ਸਹੁੰ ਲੈ ਕੇ ਤੇ ਗੁਰੂ ਰਾਮਦਾਸ ਹਸਪਤਾਲ ਦੇ ਪਿੱਛੇ ਗੁਰਦੁਆਰਾ ਸ਼ਹੀਦਾਂ ਲਾਗੇ ਮੈਂ ਉਹਨਾਂ ਦਾ ਸੰਸਕਾਰ ਆਪਣੇ ਹੱਥੀਂ ਕੀਤਾ। ਔਰ ਸਾਰਾ ਕੁਝ ਹੀ ਕਿਉਂਕਿ ਮੈਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਬੜਾ ਉਪਾਸਕ ਸਾਂ। ਉਹ ਬੜੇ ਸੱਚੇ ਕਿਸੇ ਸੰਤ ਤੇ ਸਿਪਾਹੀ ਵੀ ਸਨ ਔਰ ਬਹੁਤ ਹੀ ਕਰਨੀ ਵਾਲੇ ਬੰਦੇ ਸਨ। ਪਰ ਉਹਨਾਂ ਨੂੰ ਵੀ ਇਹਨਾਂ ਨੇ ਦੋਸ਼ੀ ਪੁਲਿਸ ਅਫਸਰਾਂ ਨੇ ਔਰ ਫੌਜ ਨੇ, ਹਿੰਦੁਸਤਾਨ ਦੀ ਬੇਈਮਾਨ ਸਰਕਾਰ ਨੇ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ। ਤੇ ਮੈਂ ਤੇ ਬਹੁਤ ਮੈਂ ਚਾਹੁੰਦਾ ਕਿ ਮੈਂ ਸਿੱਖਾਂ ਦੇ ਕੇਸਾਂ ਵਾਸਤੇ ਲੜਦਾ ਰਹਾਂਗਾ
ਪਰ ਜੇ ਸਿੱਖਾਂ ਦੇ ਵਿੱਚ ਇੰਨੀ ਨਹੀਂ ਹੋਵੇ, ਮੈਂ ਦੇਖੋ ਇੱਕ ਗੱਲ ਕਰਾਂ, ਜੇ ਸਿੱਖਾਂ 'ਚ ਇੰਨੇ ਨਹੀਂ 1 ਰੁਪਈਆ ਹੀ ਇੱਕ ਬੰਦਾ ਹੀ ਦੇ ਦੇ ਨਾ, 1 ਰੁਪਈਆ ਹੀ ਦੇ ਦੇਵੇ ਤੇ ਤਾਂ ਵੀ ਮੈਂ ਕੇਸ ਬੜੇ ਸੋਹਣੇ ਸਿੱਖਾਂ ਦੇ ਲੜ ਸਕਦਾ। ਔਰ ਸਿੱਖਾਂ ਦੀ, ਕਿਉਂਕਿ ਇਹ ਮਸਲਾ ਹੈ ਪੈਸੇ ਦਾ, ਵਕੀਲ ਵੀ ਫੀਸ ਮੰਗਦੇ ਆ ਔਰ ਆਉਣਾ ਜਾਣਾ ਵੀ ਹੁੰਦਾ, ਸਾਰਾ ਕੁਝ ਹੁੰਦਾ ਤੇ ਇਹ ਸਾਰਾ ਕੁਝ ਹੀ ਇਹ ਮਸਲਾ। ਇਸ ਕਰਕੇ ਮੈਂ ਜਿੰਨੇ ਜੋਗਾ ਹੈਗਾ ਤਾਂ ਮੈਂ ਤੇਲ ਫੁੱਲ ਜੋ ਆਪਣੇ ਕੋਲ ਲਾ ਕੇ ਅਜੇ ਤੱਕ ਉਹਨਾਂ ਦੇ ਕੇਸ ਜਿਹੜੇ ਪੈਰਵਾਈ ਕਰ ਰਿਹਾ, ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਦੀ ਦੁੱਖ ਤਕਲੀਫਾਂ ਸੁਣ ਰਿਹਾ ਤੇ ਮੈਂ ਆਪਣੀ ਵੱਲੋਂ ਜਿੰਨੇ ਜੋਗਾ ਕਰਦਾ ਰਹੂੰਗਾ ਔਰ ਇਸੇ ਤਰ੍ਹਾਂ ਲਗਾ ਰਹੂੰਗਾ। ਤੇ ਜੇ ਕਿਤੇ ਮੈਨੂੰ ਮੌਕਾ ਬਣ ਗਿਆ, ਬਾਹਰ ਕਿਸੇ ਬੰਦੇ ਨੇ ਭੁੱਲ ਭੁਲੇਖੇ ਮੈਨੂੰ ਸੱਦ ਲਿਆ ਤੇ ਫਿਰ ਮੈਂ ਸਾਰੀ ਦੁਨੀਆ ਦੇ ਉੱਤੇ ਬਾਹਰਲੇ ਆਪਣੇ ਸਿੱਖਾਂ ਨਾਲ ਜਾ ਕੇ ਗੱਲ ਵਿਚਾਰ ਵਟਾਂਦਰਾ ਕਰੂੰਗੀ। ਮੈਂ ਕਿਸ ਤਰ੍ਹਾਂ ਵਾਪਰਿਆ ਮੇਰਾ, ਕਿਸ ਤਰ੍ਹਾਂ ਮੁੰਡੇ ਕੋਹ ਮਾਰੇ ਗਏ, ਕਿਸ ਤਰ੍ਹਾਂ ਪੁਲਿਸ ਅਫਸਰ ਜਿਹੜੇ ਬੁੱਚੜ ਸੀ ਉਹ ਹੀ ਸਾਰੇ ਅਹੁਦਿਆਂ ਤੇ ਲਾਏ ਗਏ। ਜਿਹੜਾ ਹੈਗਾ ਪਰਮਰਾਜ ਕੁਮਰਾ ਨੰਗਲ, ਇਹਨੇ ਗੁਰਨਾਮ ਸਿੰਘ ਬਡਾਲਾ ਵੀ ਇੱਕ ਨਾਂ ਦਾ ਸੀ, ਉਹਦੇ ਤੇ ਇਨਾਮ ਸੀ 18 ਲੱਖ ਰੁਪਇਆ। ਇਹਨੇ ਉਹਦੇ ਥਾਂ ਹੋਰ ਸਿੱਖ ਨੌਜਵਾਨ ਮਾਰ ਕੇ ਉਹ ਵੀ ਮੈਡਲ ਲਿਆ, ਰਾਸ਼ਟਰਪਤੀ ਮੈਡਲ ਉਹ ਵੀ ਲੈ ਲਿਆ ਔਰ 18 ਲੱਖ ਰੁਪਇਆ ਵੀ ਇਹਨੇ ਵਸੂਲ ਕਰ ਲਿਆ। ਜਦੋਂ ਕਿ ਫਤਿਹਗੜ੍ਹ ਚੂੜੀਆਂ 'ਚ ਉੱਥੇ ਸੰਬੰਧ ਦੇ ਵਿੱਚ ਇੱਕ ਥਾਣੇ ਵਿੱਚ ਕੇਸ ਹੁਣ ਦਰਜ ਹੋਇਆ ਉਹਦੇ ਖਿਲਾਫ ਉਹਦੀ ਪਰਵਾਨੇ। ਇਹ ਜਿਹੜਾ ਜੀਵਨ ਸਿੰਘ ਉਮਰਾ ਨੰਗਲ ਦਾ ਇਹ ਪੁੱਤਰ ਹੈ, ਉਹ ਰਾਹ ਦਾ ਏਜੰਟ ਸੀਗਾ ਸਿੱਖਾਂ ਦਾ ਤੇ ਸਿੱਖਾਂ ਦਾ ਦੁਸ਼ਮਣ ਸੀ। ਸੰਤ ਜਰਨੈਲ ਸਿੰਘ ਦਾ ਕੱਟੜ ਵਿਰੋਧੀ ਸੀ ਇਹ ਬਿਲਕੁਲ, ਕਿਉਂਕਿ ਉਹ ਸੰਤਾਂ ਨੂੰ ਨਹੀਂ ਸੀ ਚਾਹੁੰਦਾ ਦੇਖਣਾ। ਇਹ ਸਾਰਾ ਕੁਝ ਹੀ ਇਹਨਾਂ ਨੇ ਰਲ ਮਿਲ ਕੀਤਾ। ਇਹਨਾਂ ਨੇ ਹੀ ਸਿੱਖਾਂ ਦੀ ਤਸ਼ੱਦਦ ਕੀਤੀ, ਸਿੱਖਾਂ ਦੇ ਖੂਨ ਦੀ ਹੋਲੀ ਖੇਡੀ ਔਰ ਨਸਲਕੁਸ਼ੀ ਕੀਤੀ। ਪਰ ਮੈਂ ਨਸਲਕੁਸ਼ੀ ਦੇ ਵਿਰੁੱਧ ਮੈਨੂੰ ਕੋਈ ਲਾਲਚ ਨਹੀਂ, ਮੈਂ ਇਹ ਲੜਦਾ ਰਹਾਂਗਾ, ਕਰਦਾ ਰਹਾਂਗਾ। ਅਖੀਰ ਮਾਰ ਦੇਣਗੇ, ਉਹ ਇਹਦੋਂ ਵੱਧ ਕੁਝ ਕਰ ਨਹੀਂ ਸਕਦੇ, ਪਰ ਮੈਂ ਆਪਣੀ ਹੁਰਤ ਤੇ ਕਾਇਮ ਹਾਂ। ਹਾਂਜੀ ਕਿਰਪਾਲ ਸਿੰਘ ਜੀ, ਤੁਸੀਂ ਜਿਹੜੀ ਜਿੰਨਾ ਸਿਰੜ ਕੀਤਾ, ਜਿੰਨੀ ਤੁਸੀਂ ਐਡੀ ਵੱਡੀ ਲੜਾਈ ਲੜੀ ਆ, ਆਪਣੇ ਸਿਰ ਤੇ ਲੜੀ ਆ, ਇੱਕ ਗੱਲ ਤੁਸੀਂ ਵਿੱਚ ਕਹੀ ਆ ਕਿ ਜੇ ਸਾਰੇ ਸਿੱਖ ਆ ਜਿਹੜੇ 1-1 ਰੁਪਈਆ ਵੀ ਦੇਣ, ਸਿੱਖ ਕੌਮ ਬਹੁਤ ਅਮੀਰ ਆ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ ਕਿ ਸਿੱਖ ਬਹੁਤ ਅਮੀਰ ਆ, ਸਿੱਖਾਂ ਦੇ ਕੋਲ ਬਹੁਤ ਕੁਛ ਆ। ਪਰ ਸਿੱਖਾਂ ਦੇ ਕੋਲ ਪੈਸਾ ਉਸ ਵੇਲੇ ਨਿਕਲਦਾ ਆ ਜਾਂ ਤੇ ਕੋਈ ਬਾਬਾ ਹੋਵੇ ਉੱਥੇ ਬਹੁਤ ਨਿਕਲ ਜਾਂਦਾ, ਜਾਂ ਕੋਈ ਪੋਲੀਟੀਕਲ ਲੀਡਰ ਹੋਵੇ ਉਹਦੇ ਤੋਂ ਕੋਈ ਕੰਮ ਲੈਣਾ ਹੋਵੇ, ਉੱਥੇ ਪੈਸਾ ਸਾਡਾ ਬਹੁਤ ਨਿਕਲ ਜਾਂਦਾ। ਜਾਂ ਆਪ ਫਸਣ ਫੇਰ ਲਾਉਂਦੇ ਆ। ਜੀ ਆਪ ਫਸ ਕੇ ਵੀ ਆਪਾਂ ਪੂਰਾ ਨਹੀਂ ਕੰਮ ਕਰਦੇ। ਉਹ ਜਿੱਥੇ ਤੱਕ ਤੁਸੀਂ ਪਹੁੰਚੇ ਆ, ਬਹੁਤ ਘੱਟ ਲੋਕਾਂ ਨੇ ਇੱਥੇ ਤੱਕ ਕੇਸ ਲੜੇ ਆ, ਜਾਂ ਉਹਨਾਂ ਦੇ ਵਿੱਚ ਹਿੰਮਤ ਨਹੀਂ ਸੀ, ਜਾਂ ਉਹਨਾਂ ਦੀ ਹੈਲਪ ਨਹੀਂ ਹੋਈ, ਤੇ ਜਾਂ ਕਹ ਲਓ ਵੀ ਉਹਨਾਂ ਦੀ ਕੋਈ ਪਹੁੰਚ ਹੀ ਨਹੀਂ ਸੀਗੀ ਇੱਥੇ ਤੱਕ, ਜਾਂ ਉਹਨਾਂ ਨੂੰ ਪਤਾ ਨਹੀਂ ਸੀ। ਨਾ ਇਹਨਾਂ ਦੇ ਦਿਲ 'ਚ ਇਹਦੀ ਦਲੇਰੀ ਹੁੰਦੀ ਨਹੀਂ, ਲੋਕਾਂ 'ਚ ਡਰਪੋਕ ਹੈ, ਲੋਕ ਡਰ ਜਾਂਦੇ ਆ ਪੁਲਿਸ ਤੋਂ। ਜੀ ਬਿਲਕੁਲ ਡਰ ਜਾਂਦੇ ਆ। ਜਿੱਥੇ ਤੱਕ ਤੁਸੀਂ ਦੱਸਿਆ ਆ, ਜੋ ਕੁਛ ਤੁਹਾਡੇ ਨਾਲ ਹੋਇਆ ਆ, ਐਡੇ ਵੱਡੇ ਇਹ ਕਹਿੰਦੇ ਹੁੰਦੇ ਆਪੇ ਮੂੰਹ ਅੱਡ ਕੇ ਖੜੇ ਸੀਗੇ ਉਸ ਟਾਈਮ ਤੇ, ਜੋ ਤਸ਼ੱਦਦ ਲੋਕਾਂ ਤੇ ਹੁੰਦਾ ਸੀਗਾ, ਅੱਜ ਉਹ ਗੱਲਾਂ ਸਾਹਮਣੇ ਆ ਰਹੀਆਂ। ਜੇ ਅਸੀਂ ਅੱਜ ਵੀ ਉੱਥੋਂ ਸੁਧਰ ਜਾਈਏ, ਜੇ ਅੱਜ ਵੀ ਅਸੀਂ ਉਧਰ ਨੂੰ ਕੇਸ ਲੜਨੇ ਸ਼ੁਰੂ ਕਰ ਦਈਏ, ਸਟੇਟ ਤੇ ਕੇਸ ਕਰੀਏ, ਕੋਈ ਨਾ ਕੋਈ ਕੇਸ ਕਰੀਏ, ਕਿੰਨੇ ਹਜੇ ਵੀ ਮਾਵਾਂ ਰੋ ਰਹੀਆਂ ਆ, ਉਹ ਭੈਣਾਂ ਰੋ ਰਹੀਆਂ ਆ, ਭਰਾ ਰੋ ਰਹੇ ਆ, ਜਿਨ੍ਹਾਂ ਦੇ ਜਿਹੜੇ ਨੌਜਵਾਨ ਸੀਗੇ ਉਹ ਵਾਪਸ ਹੀ ਨਹੀਂ ਆਏ। ਉਹਨਾਂ ਨੂੰ ਪਤਾ ਹੀ ਨਹੀਂ ਉਹ ਕਿੱਥੇ ਖੱਪ ਗਏ ਆ, ਉਹ ਕਿੱਥੇ ਹੈਗੇ ਆ ਜਾਂ ਕਿੱਥੇ ਹੈ ਨਹੀਂ। ਮੈਂ ਤੇ ਅੱਜ ਵੀ ਭੈਣ ਜੀ ਇਹ ਚਾਹੁੰਦਾ ਹੈ ਵੀ ਜੇ ਬਾਹਰ ਦੇ ਸਿੱਖ NRI ਬੰਦੇ ਜਿਹੜੇ ਨਾ ਮੇਰੇ ਵਰਗੇ ਬੰਦੇ ਨੂੰ ਲਾ ਕੇ ਕਮੇਟੀ ਮੇਰੇ ਤੋਂ ਕੋਈ ਕੰਮ ਲੈਣਾ ਚਾਹੁਣ ਤੇ ਮੈਂ ਲੈਣੇ, ਕਿਉਂਕਿ ਘਰ ਘਰ ਜਾ ਕੇ ਮੈਂ ਉਹਨੇ ਜਿਹੜੇ ਘਰ ਪੁੱਜੇ ਉਹਨਾਂ ਨੂੰ ਮੁੜ ਵਸੇਬਾ ਕੀਤਾ ਜਾਵੇ, ਉਹਨਾਂ ਨੂੰ ਰੋਟੀ ਪਾਣੀ ਦਾ ਇੰਤਜ਼ਾਮ ਕੀਤਾ ਜਾਵੇ, ਉਹਨਾਂ ਨੂੰ ਕੰਪਲਸੇਟ ਕੀਤਾ ਜਾਵੇ ਤੇ ਔਰ ਮੈਂ ਉਹਨਾਂ ਦੇ ਬੱਚਿਆਂ ਨੂੰ, ਲੜਕੀਆਂ ਦੀਆਂ ਵਿਆਹ ਕਰਨ ਵਾਸਤੇ ਵੀ ਸਾਰਾ ਕੁਝ ਇਹ ਮੈਂ ਜੁਮਾ ਲੈ ਸਕਦਾ ਜੇ ਮੇਰੀ ਇਹ ਸਪੋਰਟ ਕਰਨ, ਤੇ ਮੈਂ ਉਹਨਾਂ ਦੇ ਨਾਲ ਬਿਲਕੁਲ ਕਰਨ ਨੂੰ ਤਿਆਰ ਹਾਂ, ਬਿਨਾਂ ਕਿਸੇ ਲਾਲਚ ਨਾ, ਬਿਨਾਂ ਕਿਸੇ ਡਰ ਤੋਂ, ਬਿਨਾਂ ਆਜ਼ਾਦੀ ਨਾਲ ਕਰੂੰ। ਬਿਲਕੁਲ ਤੁਸੀਂ ਅਜੇ ਵੀ ਤਿਆਰ ਆ ਸਾਰਿਆਂ ਦੀ ਉਹ ਹੈਲਪ ਕਰਨੇ ਨੂੰ, ਜਿਸ ਤਰ੍ਹਾਂ ਵੀ ਹੋ ਸਕਦਾ ਆ। ਤੇ ਜਿਸ ਸਰੋਤਿਓ ਆਪਾਂ ਇੱਕ ਬ੍ਰੇਕ ਲੈਂਦੇ ਆ, ਬ੍ਰੇਕ ਲੈ ਕੇ ਅਸੀਂ ਵਾਪਸ ਆ ਕੇ ਕੁਛ ਕੁ ਦੇਰ ਹੋਰ ਗੱਲਬਾਤ ਕਰਦੇ ਆ। ਤੇ ਜੇ ਤੁਹਾਡਾ ਵੀ ਕਿਸੇ ਦਾ ਕੋਈ ਸਵਾਲ ਆ, ਤੁਸੀਂ ਗੱਲ ਕਰ ਸਕਦੇ ਆ ਜੀ ਕਿਰਪਾਲ ਸਿੰਘ ਰੰਧਾਵਾ ਹੋਰਾਂ ਦੇ ਨਾਲ, ਜਿਨ੍ਹਾਂ ਨੇ ਇੰਨਾ ਟਾਈਮ ਲਾ ਕੇ ਇਹ ਕੇਸ ਵਿਨ ਕੀਤਾ ਹੈ, ਕੇਸ ਜਿੱਤਿਆ ਆ। ਵਾਕਿਆ ਹੀ ਬਹੁਤ ਦਲੇਰੀ ਵਾਲਾ ਕੰਮ ਆ। ਆਉਂਦੇ ਆ ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਆਣ ਕੇ ਫਿਰ ਤੁਹਾਡੇ ਨਾਲ ਕਰਦੇ ਆ ਜੀ ਗੱਲਬਾਤ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਨਾਲ। ਤਾਂ ਅਸੀਂ ਗੱਲਬਾਤ ਕਰ ਰਹੇ ਹਾਂ ਕਿਰਪਾਲ ਸਿੰਘ ਰੰਧਾਵਾ ਹੋਰਾਂ ਦੇ ਨਾਲ, ਜੋ ਜਸਵੰਤ ਸਿੰਘ ਖਾਲੜਾ ਕੇਸ ਦੇ ਵਿੱਚ ਮੁੱਖ ਗਵਾਹ ਸੀਗੇ। ਤੇ ਜਦੋਂ ਇਹਨਾਂ ਨੇ ਗਵਾਹੀ ਦੇਣੀ ਸੀਗੀ, ਉਹਨਾਂ ਨੂੰ ਪਤਾ ਲੱਗਿਆ ਕਿ ਇਹਨਾਂ ਨੇ ਗਵਾਹੀ ਦੇਣੀ ਆ, ਤੇ ਇਹ ਜਦੋਂ ਉੱਥੇ ਆਉਂਦੇ ਜਾਂਦੇ ਸੀਗੇ
ਤਾਂ ਇਹਨਾਂ ਦੇ ਉੱਤੇ ਇੱਕ ਲੇਡੀ ਦੇ ਨਾਲ ਹਰਾਸਮੈਂਟ ਦਾ ਕੇਸ ਪਾ ਕੇ ਇਹਨਾਂ ਨੂੰ ਘਰੇ ਬਿਠਾਲਣ ਦੀ ਕੋਸ਼ਿਸ਼ ਕੀਤੀ ਗਈ ਆ। ਪਰ ਫਿਰ ਵੀ ਇਹਨਾਂ ਦੀ ਹਿੰਮਤ ਦੀ ਦਾਤ ਦੇਣੀ ਬਣਦੀ ਆ ਕਿ ਇਹਨਾਂ ਨੇ ਉਹ ਕੇਸ ਲੜੇ ਆ, ਉਹ ਆਪਣੇ ਆਪ ਨੂੰ ਕਲੀਅਰ ਕੀਤਾ ਆ। ਕਲੀਅਰ ਹੀ ਨਹੀਂ ਕੀਤਾ ਅਤੇ ਜਿਹੜੇ ਪੁਲਿਸ ਵਾਲੇ ਸੀਗੇ ਉਹਨਾਂ 'ਤੇ ਕੇਸ ਕਰਕੇ ਕੇਸ ਨੂੰ ਇਹ ਜਿੱਤੇ ਵੀ ਆ। ਅਤੇ ਹੁਣ 50 ਲੱਖ ਆ ਜਿਹੜਾ ਇਹਨਾਂ ਦੇ, ਕਹਿੰਦੇ ਪੈਸਾ ਆਉਂਦਾ ਜਾਂਦਾ ਰਹਿੰਦਾ, ਬੰਦਾ ਪਤਾ ਨਹੀਂ ਕਿੰਨਾ ਕੁ ਪੈਸਾ ਕਮਾ ਲੈਂਦਾ, ਪਰ ਜਿਹੜੀ ਇੱਜ਼ਤ ਹੁੰਦੀ ਆ, ਜਿਹੜਾ ਕਿਸੇ ਕੌਮ ਲਈ ਕੰਮ ਕਰਨਾ ਆ, ਉਹ ਬਹੁਤ ਵੱਖਰੀ ਗੱਲ ਹੁੰਦੀ ਆ। ਬੜਾ ਹਿੰਮਤ ਜਟਾਉਣੀ ਪੈਂਦੀ ਆ ਇਹਨਾਂ ਕੰਮਾਂ ਦੇ ਲਈ। ਕਿਰਪਾਲ ਸਿੰਘ ਰੰਧਾਵਾ ਜੀ, ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ। ਤੇ ਕਿਰਪਾਲ ਸਿੰਘ ਰੰਧਾਵਾ ਜੀ ਸਾਡੇ ਨਾਲ ਕੁਝ ਕਾਲਰ ਜੁੜੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤਾਰਾ ਸਿੰਘ ਜੀ, ਸਤਿ ਸ੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੰਧਾਵਾ ਸਾਹਿਬ ਦਾ ਬਹੁਤ ਬਹੁਤ ਥੈਂਕ ਯੂ, ਇਹਨਾਂ ਨੇ ਏਡੀ ਮੰਜ਼ਿਲ ਤੇ ਜਾ ਕੇ ਮੰਜ਼ਿਲ ਜਿੱਤੀ ਆ। ਇੱਕ ਰਿਕੁਐਸਟ ਆ ਮੇਰੀ, ਜਿੱਦਾਂ ਹੁਣ ਇਹਨਾਂ ਨੂੰ ਕੋਰਟ ਨੇ ਦਾਗੀ ਤੇ ਬਣਾਤਾ ਵਾ ਵੀ ਇਹ ਵਾਕਿਆ ਗੁਨਾਹਗਾਰ ਹੈ, ਇਹਨਾਂ ਨੂੰ ਰੁਪਈਆ ਇਹਨਾਂ ਦੇਣ, ਜਾਂ ਜਿਹੜੀ ਉਹ ਜਨਾਨੀ ਸੀ ਜਾਂ ਜਿਹੜਾ ਉਹਦਾ ਹੋਰ ਫਰੈਂਡ ਸੀਗਾ, ਇਹਨਾਂ ਨੂੰ ਇਹਦੀ ਨਕਲ ਲਾ ਕੇ ਕੋਰਟ ਦੇ ਵਿੱਚ ਪੇਸ਼ ਨਹੀਂ ਕੀਤਾ ਜਾ ਸਕਦਾ ਵੀ ਇਹਨਾਂ ਨੂੰ ਸਜ਼ਾ ਵੀ ਹੋਣੀ ਚਾਹੀਦੀ ਆ, ਨੌਕਰੀਆਂ ਸਸਪੈਂਡ ਹੋਣੇ ਚਾਹੀਦੇ ਆ। ਇਹਦੇ ਬਾਰੇ ਇਹਨਾਂ ਨੂੰ ਦੱਸਣਾ ਚਾਹੀਦਾ ਵੀ, ਜਾਂ ਅਪੀਲ ਕਰਨੀ ਚਾਹੀਦੀ ਉਹਦੀ ਨਕਲ ਲੈ ਕੇ ਵੀ ਦੋਸ਼ੀ ਹੈਗੇ ਤੇ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ। ਥੈਂਕ ਯੂ ਜੀ। ਜੀ ਕਿਰਪਾਲ ਸਿੰਘ ਜੀ, ਇਹਦੇ ਬਾਰੇ ਜੀ ਮੈਂ ਇਹ ਮੰਗ ਕਰ ਰਿਹਾ ਹੈ ਕਿ ਜਿਹੜੀ ਗੌਰਮੈਂਟ ਆ, ਇਹਨਾਂ ਨੇ ਆਪਣੀ ਪੁਲਿਸ ਨੇ ਆਪਣੇ ਅਫਸਰਾਂ ਨੇ ਤਾਕਤ ਦਾ ਮਿਸਯੂਜ਼ ਕਰਕੇ ਮੇਰੇ ਵਿੱਚ ਕੇਸ, ਇਹਨਾਂ ਦੇ ਖਿਲਾਫ ਕ੍ਰਿਮੀਨਲ ਕੇਸ ਵੀ ਦਰਜ ਹੋਣਾ ਚਾਹੀਦਾ ਸਾਰਿਆਂ ਨੂੰ, ਔਰ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ। ਇਹ ਮੈਂ ਮੰਗ ਕਰ ਰਿਹਾ। ਜਿਹੜੀਆਂ ਪੈਨਸ਼ਨਾਂ ਲੈ ਚੁੱਕੇ ਆ ਉਹਨਾਂ ਦੀਆਂ ਪੈਨਸ਼ਨਾਂ ਵੀ ਬੰਦ ਕੀਤੀਆਂ ਜਾਣ, ਮੰਗ ਕਰ ਰਿਹਾ। ਔਰ ਚਿੱਠੀ ਲਿਖ ਕੇ ਦੇਵਾਂਗਾ ਮੈਂ, ਅਫਸਰਾਂ ਨੂੰ ਵੀ ਦੇਵਾਂਗਾ, ਭਾਵੇਂ ਬੇਈਮਾਨ ਸਰਕਾਰ ਨਹੀਂ ਮੰਨਦੇ, ਪਰ ਮੈਂ ਆਪਣੇ ਯਤਨ ਜਾਰੀ ਰੱਖੂੰਗਾ। ਜੀ ਜੀ, ਜ਼ਰੂਰੀ ਹੈਗੀ ਆ ਜੀ, ਨਹੀਂ ਤਾਂ ਅੱਗੇ ਵੀ ਜਿਹੜੀ ਸੁਰਤ ਨਹੀਂ ਕਿਸੇ ਨੂੰ ਆਉਣੀ। ਗੁਰਦਿਆਲ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਰੰਧਾਵਾ ਸਾਹਿਬ ਨੇ ਜਿੱਦਾਂ ਦੱਸਿਆ ਕਿ ਕਾਫੀ ਤਕਲੀਫਾਂ ਦੇ ਵਿੱਚੋਂ ਨਿਕਲ ਕੇ ਜ਼ਮੀਨ ਵੀ ਵੇਚੀ ਤੇ ਪੈਸਾ ਵੀ ਬਹੁਤ ਲੱਗਾ, ਪਰਿਵਾਰ ਨੂੰ ਵੀ ਬੜੀ ਪਰੇਸ਼ਾਨੀ ਝੱਲਣੀ ਪਈ ਹੈ। ਤੇ ਚਲੋ ਮਹਾਰਾਜ ਨੇ ਕਿਰਪਾ ਕੀਤੀ ਹੈ, ਐਂਡ 'ਚ ਇਹਨਾਂ ਦੀ ਜਿੱਤ ਹੋਈ ਹੈ। ਪਰ ਮੈਂ ਪੁੱਛਣਾ ਚਾਹੁੰਦਾ ਰੰਧਾਵਾ ਸਾਹਿਬ ਨੂੰ ਕਿ ਜਿਹੜੇ ਇਹਨਾਂ ਨੇ ਕਿਹਾ ਕਿ ਮੈਨੂੰ ਕਿਸੇ ਜਥੇਬੰਦੀ ਨੇ ਇੱਕ 25 ਤੱਕ ਵੀ ਕਿਸੇ ਨੇ ਹੈਲਪ ਨਹੀਂ ਕੀਤੀ, ਪਰ ਜਿਹੜੀ ਆਪਣੇ ਖਾਲੜਾ ਸਾਹਿਬ ਦੀਆਂ ਫੋਟੋਆਂ ਲਾ ਕੇ ਜਥੇਬੰਦੀਆਂ ਲੋਕੀ ਬਾਹਰਲੇ ਦੇਸ਼ਾਂ 'ਚ ਪੈਸਾ ਇਕੱਠਾ ਕਰ ਰਹੀਆਂ ਆ, ਉਹ ਪੈਸਾ ਕਿੱਥੇ ਜਾ ਰਿਹਾ ਆ ਤੇ ਉਹ ਕਿਉਂ ਨਹੀਂ ਤੁਹਾਡੇ ਤੱਕ ਪੁੱਜੀਆਂ? ਤੇ ਕੌਣ ਏਦਾਂ ਆਉਣ ਵਾਲੇ ਸਿੱਖ ਰਾਜ ਦੇ ਵਿੱਚ ਜਿਹੜੇ ਅਸੀਂ ਲੜ ਰਹੇ ਆ ਕਿ ਖਾਲਿਸਤਾਨ ਬਣਾ ਦਿਆਂਗੇ, ਤੇ ਕੌਣ ਹੈਲਪ ਕਰੇਗਾ ਸਾਡੀ? ਤਾਂ ਥੈਂਕ ਯੂ ਬੂਟਾ ਸਿੰਘ ਜੀ, ਤੁਹਾਡੇ ਕੀ ਵਿਚਾਰ ਨੇ ਜੀ? ਥੈਂਕ ਯੂ ਜੀ। ਜੀ ਕਿਰਪਾਲ ਸਿੰਘ ਜੀ। ਜੀ ਜੀ, ਮੈਂ ਬਿਲਕੁਲ ਸੱਚ ਬੋਲ ਰਿਹਾ ਵੀ ਮੈਂ ਕਿਸੇ ਨੇ ਮੈਨੂੰ ਪੰਜੀ ਵੀ ਨਹੀਂ ਦਿੱਤੀ, ਮੈਂ ਆਪਣੀ ਜ਼ਮੀਨ ਵੇਚ ਕੇ ਸਾਰਾ ਕੇਸ ਲੜਿਆ, ਔਰ ਜੋ ਮੇਰੇ ਕੋਲ ਸੋਨਾ ਕਰਨਾ ਹੈ ਉਹ ਵੀ ਵੇਚ ਕੇ, ਔਰ ਮੈਂ ਕੇਸ ਲੜਿਆ। ਅੱਜ ਜਿੱਥੇ ਤੱਕ ਤੁਸੀਂ ਪਹੁੰਚੇ ਹੋ, ਇਹ ਕੇਸ ਲੜਨੇ ਆ, ਇਹ ਸਾਰਿਆਂ ਨੂੰ ਸਾਨੂੰ ਪਤਾ ਆ। ਬਹੁਤ ਸਾਰੇ ਜਿਹੜੇ ਕਈ NRI ਭੈਣਾਂ ਭਰਾ ਆ, ਉਹਨਾਂ ਤੇ ਵੈਸੇ ਹੋਰ ਹੀ ਕੇਸ ਪਾ ਦਿੱਤੇ ਜਾਂਦੇ ਆ, ਤੇ ਕਈ ਵਾਰ ਉਹ ਵੀ ਡਰਦੇ ਇਸ ਗੱਲ ਤੋਂ ਨਹੀਂ ਜਾਂਦੇ, ਪਰ ਉੱਥੇ ਰਹਿ ਕੇ ਉਸ ਸਿਸਟਮ ਦੇ ਵਿੱਚ, ਉਸ ਸਿਸਟਮ ਦੇ ਖਿਲਾਫ ਲੜਾਈ ਲੜਨੀ ਬਹੁਤ ਔਖੀ ਆ ਜੀ। ਇਹ ਬੜੀ ਵੱਡੀ ਔਖੀ ਗੱਲ ਆ। ਜੀ ਜੀ, ਬੂਟਾ ਸਿੰਘ ਜੀ। ਸਤਿ ਸ੍ਰੀ ਅਕਾਲ ਭੈਣ ਬਰਿੰਦਰ ਕੌਰ ਜੀ ਤੇ ਕਿਰਪਾਲ ਸਿੰਘ ਰੰਧਾਵਾ ਜੀ। ਤੇ ਅੱਜ ਜਿਹੜੇ ਤੁਸੀਂ ਲਿਆਂਦੇ ਸੀ, ਅੱਜ ਤਾਂ ਜੀ ਬਹੁਤ ਕਰਮ ਵਾਲਾ ਦਿਨ ਤੇ ਬਹਾਦਰ ਲੋਕ ਆਏ ਆ, ਜਿਨ੍ਹਾਂ ਦੀ ਜ਼ਮੀਰ ਜਾਗਦੀ ਵਾਲੇ ਲੋਕ ਆਏ। ਇਹ ਬਹੁਤ ਬਹੁਤ ਸਲੂਟ ਕਰਦਾ ਤੇ ਇਹੀ ਆ ਵੀ ਸ਼ਾਬਾਸ਼ ਆ ਵੀ ਲੜਾਈ ਲੜਨ, ਹੱਕ ਸੱਚ ਦੀ ਪੂਰੀ ਅਸੀਂ ਇਹਨਾਂ ਦੇ ਨਾਲ ਆ, ਇਹਨਾਂ ਦੇ ਵਿਚਾਰਾਂ ਦੇ ਨਾਲ ਆ, ਤੇ ਇੰਨਾ ਹੀ ਕਹਿਣਾ ਸੀਗਾ ਜੀ। ਥੈਂਕ ਯੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ। ਹੌਸਲਾ ਅਫਜ਼ਾਈ ਵੀ ਜਿਹੜੀ ਹੈ ਨਾ, ਉਹ ਬਹੁਤ ਆ ਕਿ ਜਿਹਨੇ ਐਡੀ ਵੱਡੀ ਲੜਾਈ ਲੜੀ ਹੋਵੇ। ਜਸਵੀਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਭਾਈ ਸਾਹਿਬ ਨੂੰ ਪੁੱਛਣਾ ਸੀ ਨਾ, ਅਜੀਤ ਸਿੰਘ ਸਿੱਧੂ ਦਾ ਜ਼ਿਕਰ ਕੀਤਾ ਸੀ, ਉਹਦਾ ਬਹੁਤ ਬੁੱਚੜ ਅਫਸਰ ਸੀ, ਸੁਣਿਆ ਸੀ ਉਹ ਕਿਤੇ ਬਾਹਰ ਲੁਕਿਆ ਬੈਠਾ, ਉਹਦੇ ਬਾਰੇ ਦੱਸਣ ਥੋੜਾ ਜਿਹਾ। ਥੈਂਕ ਯੂ ਜੀ। ਜੀ ਕਿਰਪਾਲ ਸਿੰਘ ਜੀ, ਤੁਸੀਂ ਅਜੀਤ ਸਿੰਘ ਸੰਧੂ ਦਾ ਜ਼ਿਕਰ ਕੀਤਾ ਸੀਗਾ ਤੇ ਉਸ ਤੋਂ ਬਾਅਦ ਉਹਨੂੰ ਛਪਾ ਦਿੱਤਾ ਗਿਆ। ਉਸ ਤੋਂ ਬਾਅਦ ਇਹ ਕਹਿ ਦਿੱਤਾ ਗਿਆ ਸੀ ਉਹ ਗੱਡੀ ਥੱਲੇ ਸ਼ਾਇਦ ਛਾਲ ਮਾਰ ਦਿੱਤੀ ਆ, ਪਰ ਬਹੁਤ ਸਾਰੇ ਲੋਕਾਂ ਦਾ ਇਹ ਵੀ ਮੰਨਣਾ ਸੀਗਾ ਕਿ ਉਹ ਬਾਹਰ ਕਿਤੇ ਕੈਨੇਡਾ ਅਮਰੀਕਾ ਦੇ ਵਿੱਚ ਬੈਠੇ ਆ। ਨਹੀਂ ਜੀ, ਮੈਂ ਇਹਦੇ ਬਾਰੇ ਅਖਬਾਰ 'ਚ ਵੀ ਦਿੱਤਾ ਸੀਗਾ ਵੀ ਇਨਾਮ ਰੱਖਿਆ ਸੀ ਵੀ ਅਸੀਂ 20 ਲੱਖ ਰੁਪਇਆ ਇਨਾਮ ਦੇਵਾਂਗੇ ਜਿਹੜਾ ਉਹਦੇ ਰਹਿਣ ਸਹਿਣ ਬਾਰੇ ਦੱਸੇ। ਇਹ ਕਿਉਂਕਿ ਇਹਨੂੰ KPS ਗਿੱਲ ਨੇ ਹੀ ਮਰਵਾ ਕੇ ਲੈ, ਕਿਉਂਕਿ ਇਹਨੇ ਧਮਕੀ ਦਿੱਤੀ ਸੀ KPS ਗਿੱਲ ਨੂੰ ਵੀ ਮੈਂ ਤੁਹਾਡਾ ਸਾਰਾ ਪਰਦਾ ਖੋਲ ਕੇ ਤੁਹਾਨੂੰ ਸਾਰਿਆਂ ਨੂੰ ਪਛਾ ਦਾਂਗਾ। ਉਹਨਾਂ ਨੇ ਹੀ ਇਹਨੂੰ ਮਾਰ ਕੇ ਤੇ ਲਾਈਨ ਤੇ ਕਰਕੇ ਤੇ ਇਹਦਾ ਖੋਜਕਰਾਮ ਮਿਟਾਇਆ, ਕਿਉਂਕਿ ਸਾਨੂੰ ਨਾ ਫਸਾ ਦੇਵੇ। ਕਿਉਂਕਿ ਜੀਤ ਸਿੰਘ ਸੈਂਕੜੇ ਹਜ਼ਾਰਾਂ ਨੌਜਵਾਨ ਜਿਹੜੇ ਮਾਰੇ ਸੀ, ਜਿਸ ਤਰ੍ਹਾਂ ਜਿਹੜਾ ਰਜਿੰਦਰ ਸਿੰਘ ADGP ਸਿਕਿਉਰਿਟੀ ਕਹਿ, ਇਹਨਾਂ ਨੇ ਮੈਨੂੰ ਆਪ ਮੇਰੇ ਸਾਹਮਣੇ ਮੈਨੂੰ ਕਿਹਾ ਵੀ ਮੈਂ 1600 ਸਿੱਖ ਨੌਜਵਾਨ ਮਾਰਿਆ, ਮੈਂ ਜਿਹੜਾ 400 ਜਾਇਜ਼ ਤੇ
1200 ਬੇਕਸੂਰ ਬੰਦੇ ਮੈਂ ਮਾਰੇ। ਤੇ ਔਰ ਮੈਨੂੰ ਕੀ ਕਰਦਾ, ਮੈਂ ਕਿਹਾ ਤੁਸੀਂ ਆਪ ਨਹੀਂ ਕੀਤਾ, ਤੁਸੀਂ ਉਹਨਾਂ ਨੂੰ ਆਰਡਰ ਕਰਕੇ ਛੋਟਿਆਂ ਨੂੰ ਫਸਾਤਾ, ਆਪ ਤੁਸੀਂ ਨਿਕਲ ਚੱਲੋ, ਤੁਸੀਂ ਸਵਾਲ ਕਰੋ ਮੈਨੂੰ ਐਫੀਡੇਵਿਟ ਤੋਂ, ਮੈਂ ਤੁਹਾਨੂੰ ਸਾਰਿਆਂ ਨੂੰ, ਤੈਨੂੰ ਬਾਈ ਜੀ ਨੂੰ ਵੀ ਤੈਨੂੰ ਅੰਦਰ ਨਾ ਕਰਾਇਆ, ਉਮਰ ਕੈਦ ਤੇ ਜੋ ਮਰਜ਼ੀ ਅਸੀਂ ਜਿਸ ਤਰ੍ਹਾਂ ਜੋ ਤੇ ਬੋਲਦੇ ਜੀ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ IG ਰਜਿੰਦਰ ਸਿੰਘ ਦੀ, ਉਹ ਹੁਣ ਰਿਟਾਇਰ ਹੋ ਚੁੱਕੇ? ਹੁਣ ਰਿਟਾਇਰ ਹੋ ਚੁੱਕਾ, ADGP ਰਿਟਾਇਰ ਹੋਇਆ ਉਹ ਜੀ ਚੰਡੀਗੜ੍ਹ। ਤੇ ਇਸੇ ਤਰ੍ਹਾਂ ਤੁਸੀਂ ਗੱਲਬਾਤ ਕਰ ਰਹੇ ਹੋ ਪਰਮਰਾਜ ਉਮਰਾ ਨੰਗਲ ਦੀ, ਤੇ ਉਹਨਾਂ ਦੀਆਂ ਕਹਾਣੀਆਂ ਵੀ ਸੁਣਦੇ ਆ ਅਸੀਂ ਵੀ ਕੀ ਕੁਛ ਉਹ ਕਰ ਰਹੇ ਆ, ਤਾਂ ਕਿਸ ਤਰ੍ਹਾਂ ਦਾ ਉਹਨਾਂ ਦਾ ਵਿਵਹਾਰ ਆ, ਕਿਸ ਤਰ੍ਹਾਂ ਉਹ ਲੋਕਾਂ ਦੇ ਵਿੱਚ ਵਿਚਰ ਰਹੇ ਆ, ਤਾਂ ਕਿਸ ਜਿਹੜੀ ਸਾਡੀ ਸਰਕਾਰ ਆ, ਜਿਹੜੀ ਸਾਡੀ ਸਿੱਖਾਂ ਦੀ ਸਰਕਾਰ ਆ, ਉਹ ਕਿਸ ਤਰ੍ਹਾਂ ਇੱਕ ਛਤਰੀ ਬਣੀ ਹੋਈ ਆ ਇਹਨਾਂ ਲੋਕਾਂ ਦੇ ਉੱਤੇ। ਤੇ ਜਿੱਥੇ ਕਿਤੇ ਵੀ ਹੋਰ ਜੁਰਮ ਕਰਨਾ ਹੋਵੇ, ਕਿਤੇ ਵੀ ਆ, ਬੇਸ਼ੱਕ ਅੱਜ ਵੀ ਕਈ ਨੌਜਵਾਨਾਂ ਦੇ ਗੋਲੀਆਂ ਲੱਗ ਰਹੀਆਂ ਆ, ਉਹਨਾਂ ਦੇ ਵਿੱਚ ਵੀ ਮੇਰੇ ਖਿਆਲ ਦੇ ਵਿੱਚ ਇਹਨਾਂ ਹੀ ਜਿਹੜੇ ਸਾਡੇ ਪੁਲਿਸ ਆਫੀਸਰ ਆ ਉਹਨਾਂ ਦੇ ਨਾਮ ਵੱਜਦੇ ਆ ਜੀ। ਜੀ ਜੀਵਨ ਸਿੰਘ ਉਮਰਾ ਨੰਗਲ ਸੀ, ਉਹ ਇਹਨਾਂ ਦਾ ਦਾਦਾ ਸੀਗਾ ਪਰਮਰਾਜ ਉਮਰਾ ਨੰਗਲ। ਜੀ 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 ਬਿਲਕੁਲ ਜੀ। ਸਾਰੇ ਪਰਿਵਾਰ ਨੂੰ ਇਹਨਾਂ ਨੇ ਵੀ ਬੜੇ ਸੈਂਕੜੇ ਮੁਕਾਬਲੇ ਝੂਠੇ ਕੀਤੇ ਔਰ ਸਿੱਖ ਨੌਜਵਾਨਾਂ ਦੇ ਖੂਨ ਦੀ ਹੋਲੀ ਖੇਡੀ ਆ। ਇਸ ਵੇਲੇ 25,000 ਤੋਂ ਪਿਛਲੇ ਦੌਰ 'ਚ 25,000 ਤੋਂ ਵੱਧ ਲਾਸ਼ਾਂ ਅਣਪਛਾਤੀਆਂ ਕਰਕੇ ਇਹਨਾਂ ਨੇ ਫੂਕ ਦਿੱਤੀਆਂ ਔਰ ਲੋਕਾਂ ਦੇ ਸੁਹਾਗ ਕਰਦੀਆਂ ਦੇ ਲੜਕੀਆਂ ਦੇ ਅੱਗੇ ਭੈਣਾਂ ਦੇ ਭਰਾ ਮਾਰਤੇ, ਮਾਵਾਂ ਦੇ ਪੁੱਤ ਮਾਰਤੇ, ਮਾਵਾਂ ਮਾਰਦੀਆਂ, ਪਿਓ ਮਾਰ ਦਿੱਤੇ। ਨਾਲ ਇਹਨਾਂ ਨੇ ਸਿੱਖਾਂ ਦੀ ਪੂਰੀ ਤਰ੍ਹਾਂ ਨਸਲਕੁਸ਼ੀ ਕੀਤੀ ਆ। ਔਰ ਮੈਂ ਨਸਲਕੁਸ਼ੀ ਦਾ ਹੋਣ ਕਰਕੇ ਹੀ, ਕਿਉਂਕਿ ਮੈਂ ਅਕਾਲੀ ਦਲ ਤੋਂ ਹੀ ਮੈਂ ਹਿਊਮਨ ਐਕਟਿਵਿਸਟ ਚਲੇਗਾ, ਕਿਉਂਕਿ ਸਿੱਖਾਂ ਦੀ ਕੋਈ ਵਾਰਸ ਨਹੀਂ ਸੀ ਹੈਗਾ, ਸਿੱਖਾਂ ਦੀ ਕੋਈ ਗੱਲ ਸੁਣਦਾ ਨਹੀਂ। ਇਹ ਸਿੱਖ ਜਿਹੜੇ ਆ ਪੰਜਾਬ ਦੇ ਵਿੱਚ ਜਿਹੜੇ ਬੈਠੇ ਆ ਨਾ, ਇਹ ਬਾਦਲ ਹੋਣੀ ਦੂਜੇ ਤੀਜੇ ਆਪਣੇ ਆਪ ਨੂੰ ਕਹਿੰਦੇ ਆ, ਇਹ ਅਸਲ ਵਿੱਚ ਸਿੱਖ ਨਹੀਂ ਗੇ, ਇਹ RSS ਦੇ ਏਜੰਟ ਆ। ਔਰ ਉਹਨਾਂ ਨੇ ਗੁਰੂ ਦਾ ਸਿਧਾਂਤ, ਗੁਰੂ ਗੋਬਿੰਦ ਸਿੰਘ ਦਾ ਸਿਧਾਂਤ ਔਰ ਸਿੱਖਾਂ ਦੀ ਪਛਾਣ ਜਿਹੜੀ ਆ, ਉਹ ਜਿਹੜੀ ਆ ਨਾ ਸ਼ੱਕੀ ਬਣਾਉਣ ਵਾਸਤੇ ਇਹ ਪੂਰਾ ਆਪਣਾ ਟੇਲਰ ਆ ਰਿਹਾ। ਔਰ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਹੋਈ, ਇਹਨਾਂ ਨੇ ਉੱਥੇ ਗੋਲੀ ਚਲਾਈ ਔਰ ਬੰਦੇ ਗੋਲੀਆਂ ਨਾਲ ਸ਼ਹੀਦ ਕਰ ਦਿੱਤੇ। ਰਿਪੋਰਟ ਆਉਣ ਦੇ ਬਾਵਜੂਦ ਵੀ ਕਮਿਸ਼ਨ ਦੀ ਇਹਨਾਂ ਕੋਈ ਕਾਰਵਾਈ ਨਹੀਂ ਕੀਤੀ। ਇਸ ਕਰਕੇ ਇਹ ਸਿੱਖ ਅਖਵਾਉਣ ਦੇ ਕੋਈ ਹੱਕਦਾਰ ਨਹੀਂ ਗੇ। ਇਹ ਬੰਦੇ ਅਸਲ ਵਿੱਚ ਜਿਹੜੇ ਗੁਰੂ ਸਾਹਿਬ ਨੇ ਮਸੰਦ ਸਾਰੇ ਸੀ, ਉਹਨਾਂ ਮਸੰਦਾਂ ਦੇ ਵਿੱਚੋਂ ਇਹ ਆ ਬੰਦੇ, ਇਹ ਮਸੰਦਾਂ ਦੇ ਬੱਚੇ ਆ, ਉਹਨਾਂ ਦੀ ਔਲਾਦ ਆ। ਇਹ ਸਿੱਖ ਆਉਣ ਦਾ ਭਲਾ ਇਹਨਾਂ ਤੋਂ ਨਹੀਂ ਹੋਣਾ। ਇਸ ਕਰਕੇ ਮੈਂ ਹੀ ਚਾਹੁੰਦਾ ਹਾਂ ਵੀ ਤੁਸੀਂ ਸਾਰੇ ਇਹਨਾਂ ਨੂੰ ਇੱਥੇ ਮੂੰਹ ਨਾਲ ਲਾਇਆ ਜਾਵੇ ਔਰ ਇਹਨਾਂ ਨੂੰ ਇੱਥੇ ਆਉਣ ਤੇ ਇਹਨਾਂ ਨੂੰ ਭਜਾਇਆ ਜਾਵੇ ਇਹਨਾਂ ਨੂੰ, ਕਿਉਂਕਿ ਇਹਨਾਂ ਜਿਹੜੀ SYL ਲਹਿਰ ਉਹ ਵੀ ਇਹਨੇ ਲਿਖ ਕੇ ਕੇਜਰੀ ਲਾਲ ਹਰਿਆਣੇ ਦਾ ਮੁੱਖ ਮੰਤਰੀ ਸੀ, ਉਹਨਾਂ ਨੂੰ ਦਿੱਤੀ ਸੀ। ਹੁਣ ਇਹ ਲੋਕਾਂ ਦੇ ਸਾਹਮਣੇ ਜਾਣ ਬੁੱਝ ਕੇ ਪਖੰਡ ਕਰਦੇ ਆ। ਔਰ ਕਪੂਰੀ ਮੋਰਚੇ ਦਾ ਵੀ ਮੈਂ ਆਪਣੇ ਪਿੰਡੇ ਹੰਡਾਇਆ, ਡਾਂਗਾ ਕਿਸ ਤਰ੍ਹਾਂ ਖਾਧੀਆਂ, ਕਿਵੇਂ ਇਹ ਰੋਕਣ ਗਏ, ਲਹਿਰ ਦਾ ਟੱਕ ਲਾਉਣ ਵਾਸਤੇ ਇੰਦਰਾ ਗਾਂਧੀ ਨੇ ਆਉਣਾ ਸੀ, ਪਰ ਇਹਨਾਂ ਨੇ ਤੇ ਉਹਦੇ ਅਫਜ਼ਾਨੇ ਦੇ ਵਿੱਚ ਹਰਿਆਣੇ 'ਚ ਹੋਟਲ ਬਣਾ ਲਿਆ 30 ਕਿੱਲੇ 40 ਕਿੱਲੇ 'ਚ, ਔਰ ਇਹਨਾਂ ਨੇ ਉੱਥੇ ਜ਼ਮੀਨ ਵੀ ਅਲਾਟ ਕਰਾਈ। ਇਹ ਅੱਜ ਇਹਦੇ ਕੋਲ 600 ਬੱਸ, ਜਿਹਦੇ ਕੋਲ 50 ਬੱਸਾਂ ਹੁੰਦੀਆਂ ਸੀ। ਤੇ ਤੁਸੀਂ ਦੇਖ ਲਓ ਵੀ ਕਿੰਨੀਆਂ ਇਹਨਾਂ ਨੇ ਕੀਤਾ ਇਹਨਾਂ ਭ੍ਰਿਸ਼ਟਾਚਾਰ। ਔਰ ਕਿਸੇ ਸਿੱਖ ਦਾ ਜਿਹੜੇ ਪੁੱਛੜਾ ਨੇ ਲੋਕਾਂ ਦਾ ਸ਼ਿਕਾਰ ਖੇਡਿਆ ਸਿੱਖਾਂ ਦਾ, ਅੱਜ ਉਹੀ ਅਹੁਦਿਆਂ ਦੇ ਉੱਤੇ ਫੇਰ ਲਾਏ ਹੋਏ ਨੇ। ਇਹਨਾਂ ਨੇ ਮੇਰੇ ਸਾਹਮਣੇ ਸਾਨੂੰ ਵਾਅਦੇ ਕਰਦੇ ਹੁੰਦੇ ਸੀ ਕਿ ਅਸੀਂ ਲਾਲ ਕਿਤਾਬ ਲਾਈ ਆ, ਕੱਲ ਨੂੰ ਜੇ ਕੋਈ ਲੋੜ ਪਵੇ ਤੇ ਅਸੀਂ ਇਹਨਾਂ ਦੇ ਨਾਂ ਦਰਜ ਕੀਤੇ, ਅਸੀਂ ਕਮਿਸ਼ਨ ਬਿਠਾ ਕੇ ਇਹਨਾਂ ਨੂੰ ਸਜ਼ਾਵਾਂ ਦੇਵਾਂਗੇ। ਔਰ ਲੋਕਾਂ ਦੇ ਬੀਬੀਆਂ ਦੇ ਜਿਹੜੇ ਘਰ ਉੱਜੜ ਗਏ, ਲੋਕਾਂ ਦੇ ਉਹਨਾਂ ਦੇ ਘਰ ਦਾ ਮੁੜ ਵਸੇਬਾ ਕੀਤਾ। ਪਰ ਇਹਨਾਂ ਨੇ RSS ਦੀ ਚਾਲ ਤੇ ਚੱਲ ਕੇ, RSS ਨੇ ਇਹਨਾਂ ਨੂੰ ਅੱਗੇ ਲਾ ਕੇ ਬੁੱਧੂ ਇਹ ਸਿੱਖਾਂ ਨੂੰ ਬੁੱਧੂ ਤੇ ਬੇਵਕੂਫ ਤੇ ਚਲਾਕ ਤੇ ਲਾਲਚੀ ਬੰਦਿਆਂ ਨੂੰ ਕਰੀ ਲਾ ਕੇ ਇਹਨਾਂ ਸਿੱਖਾਂ ਦੀ ਸੱਤਿਆਨਾਸ਼ ਕਰਕੇ ਨਸਲਕੁਸ਼ੀ ਕਰਨ ਵਾਸਤੇ ਇਹਨਾਂ ਉਪਰਾਲੇ ਕੀਤੇ ਜਾ ਰਹੇ ਆ। ਮੈਂ ਤੇ ਇਹੋ ਜਿਹਨਾਂ ਇਹਨਾਂ ਨੂੰ ਕੋਈ ਸਹਿਯੋਗ ਨਾ ਦਿੱਤਾ ਜਾਵੇ ਔਰ ਇਹਨਾਂ ਨੂੰ ਪਿੰਡਾਂ 'ਚ, ਮੈਂ ਤੇ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਪਿੰਡਾਂ ਦੇ ਵਿੱਚ ਵੀ ਇਹਨਾਂ ਨੂੰ ਵੜਨ ਨਾ ਦਿੱਤਾ ਜਾਵੇ, ਇਹਨਾਂ ਨੂੰ ਕੁੱਟ ਕੇ ਭਜਾਇਆ ਜਾਵੇ ਉੱਥੋਂ ਤੇ ਤੁਸੀਂ ਸਾਡੇ ਪਿੰਡ ਕੇ ਨਸ਼ੇ ਬਕਾਓ ਮੁੰਡਿਆਂ ਨੂੰ ਮਾਰ ਦਿੱਤਾ। ਉਸ ਤਰ੍ਹਾਂ ਕਹਿੰਦੇ ਕੁੜੀਆਂ ਬਚਾਓ, ਕੁੜੀਆਂ ਬਚਾ ਕੇ ਕਰਾਂਗੇ ਅਸੀਂ, ਜਦੋਂ ਮੁੰਡੇ ਨਹੀਂ ਹੋਣਗੇ ਵਿਆਹ ਵਾਸਤੇ ਤੇ ਉਹ ਫਿਰ ਵਿਆਹਾਂਗੇ ਅਸੀਂ ਕਿੱਥੇ। ਇਸ ਕਰਕੇ ਇਹਨਾਂ ਨੇ ਨਾ ਕਿਸੇ ਦੀ ਰੇਤਾ ਬਜਰੀ, ਉਹ ਲੋਕੀ ਵਿਚਾਰੇ ਮਕਾਨ ਬਣਾ ਲੈਂਦੇ ਉਹ ਵੀ ਖਾ ਗਏ, ਨਸ਼ੇ ਵਿੱਚ ਜਦੋਂ ਇਹਨਾਂ ਨੇ ਪ੍ਰਾਪਰਟੀਆਂ ਬਣਾ ਲਈਆਂ। ਔਰ ਤੁਸੀਂ ਪਿੱਛੇ ਵੀ ਸਮਾਂ ਸੁਣਿਆ ਦਾ ਜਿਹੜਾ ਪਠਾਨਕੋਟ ਹਮਲਾ ਹੋਇਆ ਸੀਗਾ, ਉਹਦੇ ਵਿੱਚ ਸੁੱਚਾ ਸਿੰਘ ਲੰਗਾਹ ਦਾ ਨਾਮ ਆਉਣ ਕਰਕੇ ਇਹਨਾਂ ਨੇ ਇਨਕੁਆਇਰੀ ਜਿਹੜੀ ਉਹ ਠੱਪ ਕਰ ਦਿੱਤੀ, ਜਦੋਂ ਕਿ ਉਹ ਸਮਾਇਕ ਉਹਦੇ ਥਰੂ ਆਉਂਦੀ ਸੀ। ਬਾਕੀ ਚਿੱਟੇ ਦੇ ਵਪਾਰੀ ਦੇ ਰਾਹੀਂ ਤੇ ਦੂਜੇ ਤੀਜੇ ਵੇਖ ਕੇ ਲੋਕਾਂ ਦੀ ਉਹ ਵੀ ਨਸਲਕੁਸ਼ੀ ਜਿਹੜੀ ਇਹਨਾਂ ਲਿਆ ਕੇ ਚਿੱਟੇ ਦਾ ਲੋਕਾਂ ਨੂੰ ਮਾਰ ਕੇ ਤਬਾਹ ਕਰ ਦਿੱਤਾ ਜਾਂਦਾ। ਬਿਲਕੁਲ ਜੀ ਬਿਲਕੁਲ। ਇੱਕ ਪਾਸੇ ਜਿਹੜਾ ਅੱਤਵਾਦ ਕਰਕੇ ਸਿੱਖਾਂ ਦਾ, ਨੌਜਵਾਨਾਂ ਦਾ ਘਾਣ ਕੀਤਾ ਸੀ 1984 ਦੇ ਦੌਰ ਦੇ ਵਿੱਚ, ਤੇ ਦੂਜਾ ਇਹਨਾਂ ਨੇ ਜਿਹੜਾ ਸਿੱਖਾਂ ਦਾ ਜਿਹੜਾ ਕਹਿੰਦੇ ਦੂਜਾ ਅੱਤਵਾਦ ਇਹਨਾਂ ਨੇ ਕੀਤਾ ਨਸ਼ੇ ਦਾ। ਅਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਬਲਜਿੰਦਰ ਜੀ। ਜੀ ਅਰਦਾਸ ਆਵਾ ਖਾਲਸਾ ਆਵਾ ਕੀ ਫਤਿਹ।
ਬਲਵਿੰਦਰ ਤੁਹਾਡਾ ਮੈਂ ਬਹੁਤ ਧੰਨਵਾਦੀ ਹਾਂ। ਤੁਸੀਂ ਨਾ ਇੱਕ ਅੱਜ ਉਹ ਹੀਰਾ ਕੱਢ ਕੇ ਲਿਆਂਦਾ ਹੈ ਜਿਹੜਾ ਜਸਵੰਤ ਸਿੰਘ ਹੈ, ਤੇ ਜਿੱਥੇ ਅਸੀਂ ਜਸਵੰਤ ਸਿੰਘ ਖਾਲੜਾ ਦੀ ਏਡੀ ਵੱਡੀ ਕੁਰਬਾਨੀ ਆ, ਉੱਥੇ ਇਸ ਬੰਦੇ ਨੇ ਵੀ ਬਹੁਤ ਬੜੇ ਵੱਡੇ ਕਸ਼ਟ ਝੱਲੇ ਨੇ ਇਸ ਬੰਦੇ ਨੇ ਵੀ। ਲੇਕਿਨ ਇਹ ਆ ਵੀ ਮਹਾਰਾਜ ਦੀ ਦੇਣ ਹੈ, ਇਹ ਸਾਡੇ ਕੋਲ ਅੱਜ ਗਵਾਹ ਬੈਠਾ ਉਹਨਾਂ ਸਾਰੀਆਂ ਗੱਲਾਂ ਦਾ ਜੋ ਕੁਝ ਵਾਪਰਿਆ ਹੈਗਾ ਉੱਥੇ। ਜੀ ਜੀ। ਤੇ ਮੇਰੀ ਇਹੋ ਬੇਨਤੀ ਆ ਸਾਨੂੰ ਸਾਰੇ ਜਿੰਨੇ ਹੈਗੇ ਆ ਖਾਸ ਕਰ ਗੁਰੂ ਘਰਾਂ ਨੂੰ ਵੀ ਇਹੋ ਜਿਹੇ ਬੰਦੇ ਨੂੰ ਸੱਦ ਕੇ ਇੱਥੇ ਸਤਿਕਾਰ ਵੀ ਦੇਣਾ ਚਾਹੀਦਾ ਹੈ, ਤੇ ਸਾਨੂੰ ਸਾਰਿਆਂ ਨੂੰ ਕੁਛ ਨਾ ਕੁਛ ਪਾ ਕੇ ਤਿਲ ਫੁੱਲ ਪਾ ਕੇ ਤੇ ਇਹਦੀ ਮਦਦ ਵੀ ਕਰਨੀ, ਤਾਂ ਕਿ ਜਿਹੜੇ ਬਾਕੀ ਲੋਕ ਹੈਗੇ ਫਸੇ, ਜਿਹੜੇ ਗਰੀਬਾਂ ਦੇ ਮਰ ਗਏ, ਉਹਨਾਂ ਦੀ ਖੋਜ ਕਰਕੇ ਉਹਨਾਂ ਦੀ ਸਹਾਇਤਾ ਕਰ ਸਕੇ। ਇਹਦੋਂ ਵੱਡਾ ਹੋਰ ਕੋਈ ਪੁੰਨ ਨਹੀਂ ਹੈਗਾ ਜਿਹੜਾ ਅਸੀਂ ਆ ਇੱਥੇ ਕਰਦੇ ਫਿਰਦੇ ਆ। ਮੈਂ ਸਮਝਦਾ ਵੀ ਇੱਕ ਬਹੁਤ ਵੱਡਾ ਪੁੰਨ ਹੈ ਜਿਹੜਾ ਲੋਕਾਂ ਨਾਲ ਧੱਕਾ ਹੋਇਆ ਉਹਨਾਂ ਦੀ ਸੇਵਾ ਕਰਨੀ। ਧੰਨਵਾਦ ਤੁਹਾਡਾ ਲਿਆਉਣ ਵਾਸਤੇ ਮੁੱਦਾ। ਬਿਲਕੁਲ ਜੀ ਬਿਲਕੁਲ। ਸਾਡੀ ਕੋਸ਼ਿਸ਼ ਇਹੀ ਹੈਗੀ ਆ ਵੀ ਜਿਹੜੇ ਲੋਕ ਇਸ ਕੰਮ ਦੇ ਵਿੱਚ ਆ, ਜਿਨ੍ਹਾਂ ਨੇ ਇੰਨਾ ਕੰਮ ਕੀਤਾ ਆ, ਉਹਨਾਂ ਨੂੰ ਜ਼ਰੂਰ ਸਾਰਿਆਂ ਦੇ ਸਾਨੂੰ ਰੂਬਰੂ ਕਰਨਾ ਚਾਹੀਦਾ ਆ। ਸਾਰਿਆਂ ਨੂੰ ਕਹਿੰਦੇ ਆ ਵੀ ਤੁਹਾਡੇ ਸਾਹਮਣੇ ਆਵੇ ਕਿ ਇੱਕ ਜਿੰਦੀ ਜਾਗਦੀ ਤਸਵੀਰ ਨੇ ਜੀ, ਜਿੰਦੀ ਜਾਗਦੇ ਸਾਡੇ ਨਾਲ ਨੇ ਜਿਹੜੇ ਦੱਸ ਸਕਦੇ ਨੇ ਕਿ ਉਸ ਟਾਈਮ ਦੇ ਵਿੱਚ ਕੀ ਹੋਇਆ ਸੀਗਾ, ਉਸ ਟਾਈਮ ਦੇ ਵਿੱਚ ਕੀ ਕੁਛ ਹੁੰਦਾ ਆ। ਤੇ ਜੀ ਕੋਸ਼ਿਸ਼ ਸਾਡੀ ਇਹ ਹੋਊਗੀ, ਹਜੇ ਇਹਨਾਂ ਦੇ ਕੱਲ੍ਹ ਹੀ ਖਬਰ ਆਈ ਸੀਗੀ ਟ੍ਰਿਬਿਊਨ ਦੇ ਵਿੱਚ ਕਿ ਇਹਨਾਂ ਨੇ ਜਿਹੜਾ ਕੇਸ ਆ ਉਹ ਬਿਨ ਕੀਤਾ ਆ। ਅਸੀਂ ਵੀ ਇਹਨਾਂ ਦੇ ਅੱਗੇ ਵੀ ਰਿਕੁਐਸਟ ਕਰਦੇ ਹਾਂ ਵੀ ਮੈਂ ਪਹਿਲਾਂ ਵੀ ਉਹਨਾਂ ਨਾਲ ਗੱਲ ਕੀਤੀ ਸੀਗੀ ਵੀ ਜਿਹੜੇ ਪੈਸੇ ਆ ਇਹਨਾਂ ਤੋਂ ਪੈਸੇ ਇਹ ਲੈ ਜ਼ਰੂਰ ਲਿਓ, ਇਸੇ ਤਰ੍ਹਾਂ ਮਾਫ ਨਾ ਕਰਿਓ। ਅਤੇ ਜੀ ਹੁਣ ਮਾਫੀ ਚਾਹਾਂਗੇ ਕਿਉਂਕਿ ਉਹਨਾਂ ਦੀ ਜਿਹੜੀ ਲਾਈਨ ਆ ਉਹ ਡਰੋਪ ਹੋ ਚੁੱਕੀ ਆ, ਉਹ ਲਾਈਨ ਨਹੀਂ ਹੈਗੀ ਉਹਨਾਂ ਦੀ ਨਾਲ, ਉਹ ਕਿਸੇ ਵੀ ਗੱਲ ਦਾ ਜਵਾਬ ਨਹੀਂ ਦੇ ਸਕਣਗੇ। ਤਾਂ ਪਰ ਆਪਣੇ ਤੌਰ 'ਤੇ ਇਹਨਾਂ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਸ਼ਾਬਾਸ਼ ਦਿੰਦੇ ਹਾਂ ਜੀ ਕਿ ਇਹਨਾਂ ਨੇ ਐਡਾ ਲੰਬਾ ਕੇਸ ਲੜਿਆ ਉਸੇ ਸਿਸਟਮ ਦੇ ਵਿੱਚ ਰਹਿ ਕੇ, ਉਸੇ ਸਿਸਟਮ ਦੇ ਖਿਲਾਫ ਕਿ ਜਿਹੜੀ ਆ ਪੁਲਿਸ ਆ, ਜਿਹੜਿਆਂ ਤੋਂ ਲੋਕ ਅੱਜ ਵੀ ਥਰ ਥਰ ਕੰਬਦੇ ਆ, ਜਿਹੜੇ ਬੁੱਚੜਾਂ ਵਾਂਗ ਕੁੱਟਦੇ ਆ ਉੱਥੇ ਲੋਕਾਂ ਨੂੰ, ਲੋਕਾਂ ਦੇ ਮੁੰਡਿਆਂ ਨੂੰ, ਜਾਂ ਕੋਈ ਨੌਕਰੀ ਮੰਗਦਾ ਹੋਵੇ ਜਾਂ ਸਾਡੇ ਕਿਸਾਨ ਆ ਆਪਣੀਆਂ ਮੰਗਾਂ ਮੰਗਦੇ ਹੋਣ, ਤੇ ਉਹਨਾਂ ਦੇ ਉੱਤੇ ਇਹ ਕੀ ਕੀਤਾ ਜਾਂਦਾ ਆ। ਜਿਨ੍ਹਾਂ ਦੇ ਉੱਤੇ ਕੀਤੀ ਆ, ਕੁਛ ਕੁ ਨਾਂ ਉੱਥੇ ਇਸ ਤਰ੍ਹਾਂ ਦੇ ਆ ਕਿ ਸਾਡੀ ਜਿਹੜੀ ਮੌਜੂਦਾ ਸਰਕਾਰ ਆ ਇੱਦਾਂ ਦੇ ਕਈ ਅਫਸਰਾਂ ਨੂੰ ਇੱਦਾਂ ਦੇ ਸਪੈਸ਼ਲ ਥਾਵਾਂ 'ਤੇ ਉਹ ਲੈ ਕੇ ਜਾਂਦੀ ਆ, ਸਪੈਸ਼ਲ ਥਾਵਾਂ 'ਤੇ ਉਹਨਾਂ ਦੀ ਤਬਦੀਲੀ ਕਰ ਦਿੱਤੀ ਜਾਂਦੀ ਆ ਕਿ ਤੁਸੀਂ ਇੱਥੇ ਤਸ਼ੱਦਦ ਬਹੁਤ ਸੋਹਣਾ ਕਰ ਸਕਦੇ ਆ। ਇਹ ਆਪਾਂ ਸਾਰਿਆਂ ਨੂੰ ਪਤਾ ਹੀ ਆ। ਅਤੇ ਬਹੁਤ ਬਹੁਤ ਇਹਨਾਂ ਦਾ ਵੀ ਧੰਨਵਾਦ ਆ, ਅਤੇ ਆਪਾਂ ਸੁਣਨ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਸੇ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ ਜੀ। ਅਤੇ ਹੁਣ ਥੋੜ੍ਹੀ ਦੇਰ ਬਾਅਦ ਆਪਾਂ ਜੁੜਾਂਗੇ ਖਬਰ ਤੇ ਨਜ਼ਰ ਪ੍ਰੋਗਰਾਮ, ਖਬਰਾਂ ਦੇ ਨਾਲ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਪਗੜੀ ਸ਼ਾਨ ਪੰਜਾਬੀਆਂ ਦੀ, ਇਹ ਜਿੰਦ ਜਾਨ ਪੰਜਾਬੀਆਂ ਦੀ, ਮਾਝਾ ਮਾਲਵਾ ਅਤੇ ਦਬਾਬਾ ਨਹੀਂ ਉਹ ਸਹਿੰਦਾ ਕਿਸੇ ਦਾ ਦਾਬਾ, ਇਹ ਹੈ ਬਾਣ ਪੰਜਾਬੀਆਂ ਦੀ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸੁਖਸ਼ਿੰਦਰ ਸ਼ਿੰਦਾ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਹੋਇਆ ਕੀ ਜੇ ਮੁੱਛ ਸਾਡੀ ਖੜੀ ਰਹਿੰਦੀ ਆ, ਲੋਕੀ ਸਾਨੂੰ